ਕੀ ਕਾਰਨ ਲੱਗਦਾ ਤੁਹਾਨੂੰ? ਤੁਸੀਂ ਪਹਿਲਾਂ ਹੀ ਬੜੀਆਂ ਵੋਟਾਂ ਦੇਖੀਆਂ ਵੀ ਲੋਕ ਚੁੱਪ ਜੇ ਕਿਉਂ ਹੋ ਗਏ ਆ ਵੀ ਅੱਕ ਜੇ ਗਏ ਲੱਗਦੇ ਅੱਕ ਗਏ ਜੀ, ਅੱਕ ਸਰਕਾਰ ਤੋਂ। ਜੇਲ੍ਹ ਸਾਹਿਬ ਨਵੇਂ ਆਏ ਆ ਸਿਆਸਤ 'ਚ, ਕਿਸਾਨ ਯੂਨੀਅਨ 'ਚ ਰਹੇ ਆ। ਨਵੇਂ ਕਿਉਂ? ਤਾਂ ਬਹੁਤ ਪੁਰਾਣੇ ਨੇ। ਪੁਰਾਣੇ ਆ? ਨਹੀਂ, ਉਹ ਕਹਿੰਦੇ ਅਸੀਂ ਤਾਂ ਕਿਸਾਨ ਯੂਨੀਅਨ। ਨਹੀਂ, ਯੂਨੀਅਨ ਨਾਲ ਤਾਂ ਬਹੁਤ ਦੇਰ ਦੇ ਜੁੜੇ ਹੋਏ ਨੇ ਉਹ। ਸਿਆਸਤ ਵੀ ਕਰਦੇ ਰਹੇ ਆ ਫਿਰ? ਹਾਂ, ਸਿਆਸਤ ਕਰਦੇ ਹੀ ਰਹੇ ਨੇ ਉਹ ਤਾਂ। ਹੁਣ ਪਹਿਲਾਂ ਤਾਂ ਉਹਨਾਂ ਦਾ ਇਹੀ ਮਤਲਬ ਸੀਗਾ ਵੀ ਕਿਸੇ ਸਿਆਸੀ ਬੰਦੇ ਨੂੰ ਚੜ੍ਹਨ ਦਿੰਦੇ। ਅੱਛਾ, ਹੁਣ ਦੇ ਆਪ ਉਹ ਸਿਆਸੀ ਬਣ ਗਏ। ਬਲਵੀਰ ਸਿੰਘ ਰਾਜੇਵਾਲ ਕਿਸੇ ਗਿਣਤੀ 'ਚ ਨਹੀਂ? ਉਹ ਨਹੀਂ ਹੈ ਜੀ, ਹਜੇ ਨਹੀਂ। ਤੁਸੀਂ ਕਹਿੰਦੇ ਰਾਜੇਵਾਲ ਗਿਣਤੀ 'ਚ ਨਹੀਂ, ਕਿਆ ਗੱਲ? ਉਹ ਤਾਂ ਕਹਿੰਦੇ ਸਭ ਤੋਂ ਬੜਾ ਲੀਡਰ ਪੰਜਾਬ ਦਾ ਹੈਗਾ। ਲੀਡਰ ਬੜਾ, ਕਾਨੂੰਨ ਲੀਡਰ ਆ ਜੀ, ਬੜਾ ਯਾਨੀ 70-60% ਸਾਡੇ ਪਿੰਡ 'ਚ ਵੋਟ ਝਾੜੂ ਨੂੰ ਪਊਗੀ, ਗੁਪਤ ਤੋਂ ਪਊਗੀ, ਜ਼ਾਹਰ ਹੋ ਕੇ ਨਹੀਂ ਪੈਂਦੀ। ਬਹੁਤ ਪ੍ਰੋਜੈਕਟ ਲਿਆਂਦੇ ਨੇ, ਕਿੰਨੇ ਪੁਲ ਲਵਾਏ ਨੇ, ਕੀ ਕੀਤਾ। ਆਟਾ ਦਾਲ ਦੀ ਸਕੀਮ ਕਾਲੀਆਂ ਨੇ ਕਰੀ ਨਹੀਂ, ਪਹਿਲਾਂ ਕਾਲੀਆਂ ਨੇ ਸ਼ੁਰੂ ਕਰੀ ਸੀ 2007 ਦੇ ਵਿੱਚ। ਕਾਲੀਆਂ ਨੇ ਸਭ ਨੌਜਵਾਨਾਂ ਵਾਸਤੇ ਵੀ ਕਰਨਗੇ, ਸਭ ਬੱਚਿਆਂ ਵਾਸਤੇ ਪੜ੍ਹਾਈ ਦਾ ਵੀ ਕਰਨਗੇ, ਸਭ ਕਰਨਗੇ ਵਿਕਾਸ। ਤਾਂ ਜੀ ਹੋਇਆ ਨਹੀਂ ਹੈਗਾ, ਕਿੰਨੇ ਹੀ ਸਾਲ ਹੋ ਗਏ ਹੁਣ। ਜਾਂ ਤਾਂ ਕੋਈ ਇਹਦਾ ਕੋਈ ਅਲਟਰਨੇਟਿਵ ਹੋਵੇ ਵੀ। ਹਾਂ, ਹੱਲ ਬਲਵੀਰ ਸਿੰਘ ਰਾਜੇਵਾਲ ਤੁਹਾਡੇ ਹਲਕੇ 'ਚੋਂ ਖੜੇ ਆ, ਤੁਹਾਨੂੰ ਉਹਦੇ ਬਾਰੇ ਕੀ ਵਿਚਾਰ ਆ ਤੁਹਾਨੂੰ? ਉਹ ਨਹੀਂ, ਉਹਨਾਂ ਬਾਰੇ ਨਹੀਂ ਹੈਗਾ ਜੀ ਕੁਝ ਵੀ। ਪਹਿਲਾਂ ਕਹਿੰਦੇ ਅਸੀਂ ਰਾਜਨੀਤੀ 'ਚ ਆਉਂਗੇ, ਪੈਰ ਨਹੀਂ ਧਰਦੇ, ਐ ਨਹੀਂ ਕਰਦੇ। ਜਦ ਉਹਨਾਂ ਨੂੰ ਲੱਗ ਗਿਆ ਵੀ ਲੋਕ ਮਗਰ ਨੇ ਸਾਡੇ, ਫਿਰ ਰਾਜਨੀਤੀ 'ਚ ਨੂੰ ਬੋਲੇ। ਕਿਸੇ ਪਾਸੇ ਨਹੀਂ ਪਾਉਣੀ ਵੀਰੇ ਆਪਾਂ ਨੂੰ, ਕੈਂਸਲ ਕਰਕੇ ਆਉਣੀ। ਬਾਈਕਾਟ ਤਾਂ ਮਾਨ ਸਾਹਿਬ ਬਾਰੇ ਵਿਚਾਰ ਕੀ ਹੈ? ਵਧੀਆ ਬੰਦੇ ਨੇ, ਬਹੁਤ ਵਧੀਆ ਬੰਦੇ ਨੇ। ਆਪਾਂ ਹੁਣ ਵੋਟ ਪਾਉਣੀ ਆ ਦਿਲ ਤੇ ਦਿਮਾਗ ਤੋਂ ਸੋਚ ਕੇ, ਨਾ ਕਾਂਗਰਸ ਨਾ ਅਕਾਲੀ ਦਲ ਨੂੰ। ਕੇਜਰੀਵਾਲ ਦਾ ਪ੍ਰੋਫੈਸਰ ਭੁੱਲਰ ਵਾਲਾ ਮਤਾ, ਉਹ ਸਿਰਫ ਕੇਜਰੀਵਾਲ ਦੇ ਹੱਥ ਖੜਾ। ਸੈਂਟਰ ਗਵਰਨਮੈਂਟ ਨੇ, ਬੀਜੇਪੀ ਨੇ ਰਿਹਾਈ ਸਿੰਘਾਂ ਦੀ ਬਾਰੇ ਕਰਿਆ ਹੋਇਆ, ਸਭ ਉਹ ਕਰਿਆ ਆ, ਪਰ ਇਹ ਕਿਉਂ ਨਹੀਂ ਕਰ ਰਿਹਾ? ਜਦ ਪਤਾ ਲੱਗ ਗਿਆ ਵੀ ਸਾਰਾ ਕਿਸਾਨ ਤਬਕਾ ਸਭ ਖਿਲਾਫ ਹੋਊਗਾ, ਫਿਰ ਕਹਿੰਦੇ ਜੀ ਅਸੀਂ ਵਿਰੋਧ ਚ ਇਹਦੇ 'ਚ। ਦੋਗਲੀਆਂ ਗੱਲਾਂ ਨੇ ਇਹਨਾਂ ਦੀਆਂ, ਦੋਗਲੀਆਂ ਨੀਤੀਆਂ ਨੇ। ਕਾਂਗਰਸ ਦੀ ਵੀ ਇਹੀ ਆ, ਅਕਾਲੀਆਂ ਦੀ ਵੀ ਇਹੀ ਆ। ਆਪ ਦੇ ਨਹੀਂ ਤੁਹਾਨੂੰ ਲੱਗਦਾ ਵੀ ਦੋਗਲੀ ਆ? ਉਹ ਵੀ ਤਾਂ ਉਹੀ ਉਸੇ ਲੈ ਲੱਗਦਾ ਇਹਨਾਂ ਦੀ ਵੀ ਦੋਗਲੀ ਹੋਵੇ। ਉਹ ਰਾਜੇਵਾਲ ਤਾਂ ਬੀਜੇਪੀ ਨਾਲ ਵਿਕ ਗਿਆ, ਉਹਨਾਂ ਦਾ ਇੱਕ ਈਡੀ ਕਰਕੇ ਹੁਣ ਡਰਦਾ ਉਹ, ਇਸ ਕਰਕੇ ਉਧਰ ਬੀਜੇਪੀ ਨਾਲ ਹੀ ਉਹਦੇ ਗੱਡ ਤੋਂ ਪੈ ਗਈ ਆ ਕਿਸਾਨਾਂ ਦੀ। ਆਪਣੇ ਨਿਸ਼ਾਨ ਸਾਹਿਬ ਲਾਤੇ ਉੱਥੋਂ। ਜੋ ਮਰਜੀ ਭੌਂਕੀ ਜਾਓ, ਭੌਂਕਣ ਨੂੰ ਜੋ ਮਰਜੀ ਭੌਂਕ ਸਕਦੇ, ਪਰ ਇਹ ਉਹਦੇ ਮੁਕਾਬਲੇ 'ਚ ਖੜਨਾ ਨਹੀਂ ਚਾਹੀਦਾ ਸੀ। ਇਹ ਘੜੀਆਪਣ ਦਿਖਾਇਆ ਰਾਜੇਵਾਲ ਨੇ ਉਹਦੇ ਮੁਕਾਬਲੇ 'ਚ ਖੜ ਕੇ, ਮਾਨ ਗਰੁੱਪ ਦੇ ਮੁਕਾਬਲੇ, ਜਦੋਂ ਕਿ ਮੁੰਡੇ ਦਾ ਬਹੁਤ ਵੱਡਾ ਯੋਗਦਾਨ ਆ ਵਰਿੰਦਰ ਸਿੰਘ ਸੇਖੋਂ ਦਾ। ਸਤਿ ਸ਼੍ਰੀ ਅਕਾਲ ਜੀ। ਅਸੀਂ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਦੇਖਣ ਲਈ ਨਿਕਲੇ ਆ ਤੇ ਸਾਰੇ ਹਲਕੇ ਜਿਹੜੇ ਆ, ਵੱਖੋ ਵੱਖ ਹਲਕਿਆਂ ਦੇ ਵਿੱਚ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਗੱਲ ਕਰਕੇ ਮਸਲਿਆਂ ਨੂੰ ਜਾਣਨ ਦੀ, ਲੋਕਾਂ ਦਾ ਰੋਹ ਕੀ ਹੈ ਇਸ ਵਾਰ ਚੋਣਾਂ ਦੇ ਵਿੱਚ, ਇਹ ਜਾਣਨ ਦੀ। ਅੱਜ ਸਮਰਾਲਾ ਹਲਕਾ ਜਿਹੜਾ ਆ ਉੱਥੇ ਆਏ ਆ। ਸਮਰਾਲਾ ਹਲਕਾ ਜਿਹੜਾ ਆ ਉਸ ਬਾਰੇ ਮੈਂ ਤੁਹਾਨੂੰ ਇਹ ਦੱਸਦਾ ਕਿ ਇੱਥੇ ਮੁਕਾਬਲਾ, ਜਿਵੇਂ ਪੰਜਾਬ 'ਚ ਇਹ ਆਮ ਜੀ ਗੱਲ ਆ ਕਿ ਤਿਕੋਣਾ ਮੁਕਾਬਲਾ ਇਸ ਵਾਰ ਬਣਿਆ, ਪਰ ਸਮਰਾਲਾ ਹਲਕੇ 'ਚ ਚਕੋਣਾ ਮੁਕਾਬਲਾ ਆ। ਚਾਰ ਵੱਡੀਆਂ ਧਿਰਾਂ ਜਿਹੜੀਆਂ ਆ ਉਹ ਚੋਣ ਮੈਦਾਨ 'ਚ ਇੱਥੇ ਜਿਹੜੀਆਂ ਉਤਰੀਆਂ ਹੋਈਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਉਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਬਣਾਇਆ ਗਿਆ। ਉਸ ਦੇ ਉਮੀਦਵਾਰ ਵੀ ਬਲਵੀਰ ਸਿੰਘ ਰਾਜੇਵਾਲ, ਜਿਹੜੇ ਕਿ ਉਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਵੀ ਨੇ, ਉਹ ਨੇ। ਤੇ ਸਾਡੇ ਨਾਲ ਬਜ਼ੁਰਗ ਵੀ ਇੱਥੇ ਨੇ, ਅਸੀਂ ਇਹਨਾਂ ਨਾਲ। ਬਾਈ ਬਸ ਤੁਸੀਂ ਇਹ ਤਾਂ ਦੱਸੋ ਵੀ ਕੀ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ? ਤੁਸੀਂ ਸਿਆਣੇ ਬੰਦੇ ਹੋ, ਐਕਸਪੀਰੀਅੰਸਡ ਬੰਦੇ ਹੋ ਸਿਆਸਤ ਦੇ ਵਿੱਚ, ਤੇ ਇਸ ਵਾਰ ਫਿਰ ਜਿਹੜਾ ਮਾਹੌਲ ਆ, ਵੈਸੇ ਤਾਂ ਠੰਡਾ ਜਿਹਾ ਮਾਹੌਲ ਲੱਗ ਰਿਹਾ, ਹਜੇ ਮਾਹੌਲ ਲੱਗ ਨਹੀਂ ਰਿਹਾ ਵੀ ਕਲੀਅਰ ਨਹੀਂ ਗੱਲ ਹੋ ਰਹੀ। ਉਦਾਂ ਵੀ ਮੈਂ ਦੇਖਿਆ ਵੀ ਇਸ ਐਤਕੀ ਚੋਣਾਂ ਦਾ ਲੋਕਾਂ ਨੂੰ ਹੈ ਨਹੀਂ ਮਾਹੌਲ ਜਿਹਾ ਨਾ, ਜਿੱਦਾਂ ਇੱਕ ਖਿੱਚ ਜੀ ਹੁੰਦੀ ਆ। ਚੁੱਪ ਬੈਠੇ ਨੇ ਅਜੇ ਵੀ ਕਿਹਨੂੰ ਪਾਈਏ ਕਿਹਨੂੰ ਛੱਡੀਏ। ਇਹ ਕੀ ਕਾਰਨ ਲੱਗਦਾ ਤੁਹਾਨੂੰ? ਤੁਸੀਂ ਪਹਿਲਾਂ ਹੀ ਬੜੀਆਂ ਵੋਟਾਂ ਦੇਖੀਆਂ ਵੀ ਲੋਕ ਚੁੱਪ ਜੇ ਕਿਉਂ ਹੋ ਗਏ ਆ ਵੀ ਅੱਕ ਜੇ ਗਏ ਲੱਗਦੇ? ਅੱਕ ਗਏ ਜੀ, ਅੱਕ ਸਰਕਾਰ ਤੋਂ, ਕਾਂਗਰਸ ਸਰਕਾਰ ਤੋਂ ਲੋਕ ਦੁਖੀ ਨੇ। ਕਾਂਗਰਸ ਤੋਂ ਕਿ ਬਾਕੀਆਂ ਤੋਂ? ਬਾਕੀਆਂ ਬਾਰੇ ਚਲੋ ਬਾਕੀ ਤਾਂ ਅਜੇ ਬਾਅਦ ਦੀ ਗੱਲ ਹੈ। ਕਾਂਗਰਸ ਤੇ ਹੁਣ ਬਹੁਤ ਦੁਖੀ ਹੈ ਲੋਕਾਂ ਨੇ। ਪਰ ਅੱਛਾ ਜੀ। ਤੇ ਪਰ ਕਈ ਵਾਰ ਪਿੰਡਾਂ 'ਚ ਹੀ ਜਾਂਦੇ ਆ, ਲੋਕ ਕਹਿੰਦੇ ਆ ਵੀ ਯਾਰ ਅਸੀਂ ਤਾਂ ਸਾਰੀਆਂ ਪਾਰਟੀਆਂ ਤੇ ਹੀ ਅੱਕ ਗਏ ਆ, ਵੀ ਜਿਹੜਾ ਵੀ ਆਇਆ ਵੀ ਇਹ ਲੋਕਾਂ ਨੂੰ ਹੋਇਆ ਵੀ ਸਾਰੇ ਹੀ ਚੋਰ ਆ। ਇਹ ਹੁਣ ਪੰਜਾਬ 'ਚ ਇਹ ਗੱਲ ਆਮ ਲੋਕਾਂ ਨੂੰ ਬਣੀ ਆ। ਉਹਦੇ 'ਚ ਹੀ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦਾ ਰੁਝਾਨ ਵੀ ਇਸੇ ਗੱਲ 'ਚ ਹੋ ਰਿਹਾ ਵੀ ਲੋਕ ਕਹਿੰਦੇ ਬਦਲ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਹੈ, ਇਦਾਂ ਦੀ ਕੋਈ ਗੱਲ? ਆਮ ਆਦਮੀ ਹੁਣ ਉਹ ਭੁੱਲਰ ਨੂੰ ਤਾਂ ਕੇਜਰੀ ਸਾਹਿਬ ਕਰ ਨਹੀਂ ਰਹੇ, ਉਹਦੀ ਸਜ਼ਾ ਮਾਫ ਹੋ ਗਈ, ਵਿਚਾਰ ਨੂੰ ਰਿਹਾ ਕਰਨ। ਮਤਲਬ ਤੁਹਾਨੂੰ ਲੱਗਦਾ ਵੀ ਇਹ ਮਸਲਾ ਉਹਨਾਂ ਨੂੰ ਲੈ ਡੁੱਬੂਗਾ? ਹਾਂ, ਬਿਲਕੁਲ ਡੁੱਬੂਗਾ, ਬਿਲਕੁਲ। ਤੇ ਉਹ ਤਾਂ ਜਵਾਬ ਵੀ ਨਾ ਦੇ ਰਹੇ ਆਮ ਆਦਮੀ ਪਾਰਟੀ ਵਾਲੇ ਭੁੱਲਰ ਵਾਲੇ ਮਸਲੇ ਤੇ ਤਾਂ। ਹਾਂ, ਇਹ ਫਿਰ ਤੁਹਾਡੇ ਬਲਵੀਰ ਸਿੰਘ ਰਾਜੇਵਾਲ ਵੀ ਖੜੇ ਆ ਹੁਣ ਹਲਕੇ 'ਚ, ਕੀ ਲੱਗਦਾ ਰਾਜੇਵਾਲ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ? ਰਾਜੇਵਾਲ ਚਲੋ ਖੜੇ ਨੇ, ਹੁਣ ਦੇਖੋ ਵੀ ਕੀ, ਇਹ ਤਾਂ ਹੁਣ ਲੋਕਾਂ ਦੇ ਹੱਥ ਹੈ। ਨਹੀਂ ਕੋਈ ਹੈ ਨਹੀਂ, ਫਿਰ ਵੀ ਉਹ ਕਹਿੰਦੇ ਉਹਦਾ ਮੁੱਖ ਮੰਤਰੀ ਦੇ ਦਾਅਵੇਦਾਰ ਆ, ਇੱਕ ਹਲਕੇ 'ਚ ਹਵਾ ਹੁੰਦੀ ਆ। ਹੁਣ ਲੋਕਾਂ ਨੇ ਕਰਨਾ ਮੁੱਖ ਮੰਤਰੀ ਦਾ। ਹੁਣ ਜੇ ਲੋਕ ਵੋਟਾਂ ਪਾਉਣਗੇ
ਤਾਂ ਹੀ ਮੁੱਖ ਮੰਤਰੀ ਬਣੂ। ਤੁਹਾਨੂੰ ਨਹੀਂ ਲੱਗਦਾ ਵੀ ਜੇ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਮੁੰਡਾ ਸਰਵਿਸਮੈਨ ਆ ਉਹ ਤੇ ਨਹੀਂ? ਫੇਰ ਵੀ ਰਾਜੇਵਾਲ ਸਾਹਿਬ ਲੋਕਲ ਤੁਹਾਡੇ ਇੱਕ ਦੇਖੋ, ਰਾਜੇਵਾਲ ਸਾਹਿਬ ਨਵੇਂ ਆਏ ਆ ਸਿਆਸਤ ਚ, ਕਿਸਾਨ ਯੂਨੀਅਨ ਚ ਰਹੇ ਆ। ਨਵੇਂ ਕਿਉਂ ਨੇ ਤਾਂ ਬਹੁਤ ਪੁਰਾਣੇ ਨੇ। ਪੁਰਾਣੇ ਆ? ਨਹੀਂ, ਉਹ ਕਹਿੰਦੇ ਅਸੀਂ ਤਾਂ ਕਿਸਾਨ ਨਹੀਂ, ਯੂਨੀਅਨ ਯੂਨੀਅਨ ਨਾਲ ਤਾਂ ਬਹੁਤ ਦੇਰ ਦੇ ਜੁੜੇ ਹੋਏ ਨੇ ਉਹ। ਸਿਆਸਤ ਵੀ ਕਰਦੇ ਰਹੇ ਆ ਫਿਰ? ਹਾਂ ਸਿਆਸਤ ਕਰਦੇ ਹੀ ਰਹੇ ਨੇ। ਉਹ ਕਹਿੰਦੇ ਸੀ ਤਾਂ ਨੋਨ ਪੋਲੀਟੀਕਲ ਸੀ, ਕਿਸੇ ਨੂੰ ਧਿਰ ਨੂੰ ਚੜਨ ਵੀ ਨਾ ਦਿੰਦੇ ਸੀ ਉੱਥੇ ਆਪਣੀ ਸਟੇਜ ਤੇ। ਉਹ ਤਾਂ ਹੁਣ ਪਹਿਲਾਂ ਤਾਂ ਉਹਨਾਂ ਦਾ ਇਹੀ ਮਤਲਬ ਸੀਗਾ ਵੀ ਕਿਸੇ ਸਿਆਸੀ ਬੰਦੇ ਨੂੰ ਨਹੀਂ ਚੜਨ ਦਿੰਦੇ। ਅੱਛਾ ਹੁਣ ਦੇ ਆਪ ਉਹ ਸਿਆਸੀ ਬਣ ਗਏ। ਅੱਛਾ ਜੀ। ਹਾਂ ਇਹ ਬਜ਼ੁਰਗਾਂ ਨੇ ਜਿਵੇਂ ਦੱਸਿਆ ਤੁਹਾਨੂੰ, ਅੱਗੇ ਹੋਰ ਆਪਾਂ ਚੱਲਦੇ ਹਾਂ ਬਜ਼ੁਰਗਾਂ ਦੇ ਕੋਲ, ਇੱਥੇ ਨਾਲ ਬੈਠੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਆ ਇਸ ਵਾਰ ਦੀਆਂ ਚੋਣਾਂ ਬਾਰੇ। ਸਮਰਾਲਾ ਹਲਕਾ ਖਾਸ ਕਰਕੇ ਜਿੱਥੋਂ ਬਲਬੀਰ ਸਿੰਘ ਰਾਜੇਵਾਲ ਚੋਣ ਲੜ ਰਹੇ ਆ। ਬਗਲੀ ਪਿੰਡ ਆ, ਸਮਰਾਲਾ ਹਲਕਾ ਆ, ਤੇ ਸਮਰਾਲੇ ਹਲਕੇ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਕੇ ਆਏ ਆ ਕਿ 4 ਧਿਰਾਂ ਦਾ ਮੁਕਾਬਲਾ ਆ। ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਤੇ ਚੌਥੀ ਧਿਰ ਸੰਯੁਕਤ ਸਮਾਜ ਮੋਰਚਾ ਦੇ ਜਿਹੜੇ ਉਮੀਦਵਾਰ ਨੇ ਬਲਬੀਰ ਸਿੰਘ ਰਾਜੇਵਾਲ। ਤੇ ਇੱਥੇ ਹੁਣ ਸਾਡੇ ਨਾਲ ਬੈਠੇ ਆ, ਇਹਨਾਂ ਤੋਂ ਪੁੱਛਦੇ ਆ ਵੀ ਕੀ ਕਹਿੰਦਾ ਜੀ ਹਲਕਾ ਸਮਰਾਲਾ ਹਲਕਾ, ਕੀ ਕਹਿ ਰਿਹਾ, ਕਿਵੇਂ ਇਸ ਵਾਰ ਵੋਟਾਂ ਦਾ ਮਾਹੌਲ ਕੀ ਲੱਗ ਰਿਹਾ? ਹਲਕਾ ਵੀ ਜੀ 2 ਤਰ੍ਹਾਂ ਫਾਈਟ ਆ ਜੀ। ਮੇਨ ਝਾੜੂ ਦੇ ਆਪਣੇ ਕਾਂਗਰਸ। ਹੁਣ ਕਾਂਗਰਸ ਜਿਹੜਾ ਅਮਰੀਕ ਸਿੰਘ ਉਹਨੇ ਉਹਨੂੰ ਟਿਕਟ ਮਿਲਣੀ ਹੈਗੀ ਗੱਲ ਏਡ ਦੀ, ਤੇ ਉਹਦੇ ਨਾਲ ਜਿਹੜੇ ਹੈਗੇ ਨੇ ਆਪਣੇ ਹਾਲਾਤ ਚੇਂਜ ਹੁੰਦੇ ਲੱਗਦੇ ਨੇ ਜੀ। ਮਤਲਬ ਫਿਰ ਤੁਹਾਨੂੰ ਲੱਗਦਾ ਵੀ ਇਕੱਲਾ ਝਾੜੂ ਹੀ ਰਹਿ ਗਿਆ? ਝਾੜੂ ਆ ਜੀ, ਪਲੱਸ ਬਾਕੀ ਅਕਾਲੀ ਦਲ ਵੀ ਹੈਗਾ ਬੱਚੇ ਏਡ ਦੇ, ਜਿਹੜਾ ਪਰਮਜੀਤ ਢਿੱਲੋਂ ਉਹ ਵੀ ਸਟਰੋਂਗ ਕੈਂਡੀਡੇਟ ਹੈ ਜੀ। ਗੱਲ ਤਾਂ ਹੈ ਨਹੀਂ ਜੀ ਕੋਈ ਏਡ ਦੇ ਨਾ ਜੀ। ਨਹੀਂ, ਬਲਬੀਰ ਸਿੰਘ ਰਾਜੇਵਾਲ ਕਿਸੇ ਗਿਣਤੀ 'ਚ ਨਹੀਂ ਉਹ ਨਹੀਂ ਹੈ ਜੀ, ਇਹ ਜਿਹੜੀ ਨਹੀਂ। ਨਹੀਂ ਬਾਬਾ ਬਜ਼ੁਰਗੋ, ਬੜੀ ਤੁਹਾਡੀ ਉਮਰ ਲੱਗਦੀ ਮੈਨੂੰ, ਬੜੀਆਂ ਵੋਟਾਂ, ਕਿੰਨੀ ਵਾਰ ਵੋਟ ਪਾ ਲਈ ਆ ਬਜ਼ੁਰਗੋ ਹੁਣ ਤੱਕ? ਵੋਟ ਪੈ ਗਈ ਜੀ, ਵੋਟ ਬਥੇਰੀ 76 ਸਾਲ ਦੀ ਉਮਰ ਹੋ ਗਈ ਜੀ। ਤੇ ਨਹੀਂ, ਤੁਸੀਂ ਕਹਿੰਦੇ ਰਾਜੇਵਾਲ ਗਿਣਤੀ 'ਚ ਨਹੀਂ, ਕਿਆ ਗੱਲ? ਉਹ ਤਾਂ ਕਹਿੰਦੇ ਸਭ ਤੋਂ ਬੜਾ ਲੀਡਰ ਪੰਜਾਬ ਦਾ ਹੈਗਾ, ਲੀਡਰ ਬੜਾ, ਕਾਨੂੰਨ ਲੀਡਰ ਆ ਜੀ, ਬੜਾ ਬੜਾ। ਨਹੀਂ, ਕਿਆ ਕੋਈ ਨਾਰਾਜ਼ਗੀ ਲੱਗਦੀ ਤੁਹਾਨੂੰ ਬਜ਼ੁਰਗੋ? ਦੱਸੋ ਕਿਆ ਗੱਲ ਹੈ? ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਹੈ। ਯਾਰ ਲੋਕਲ ਆ ਉਹਨਾਂ ਦੇ, ਤੁਹਾਨੂੰ ਪਤਾ ਉਹਨਾਂ ਨੇ ਪਹਿਲਾਂ ਕੀ ਕੰਮਕਾਰ ਕੀਤੇ ਹੋਏ ਨੇ, ਪਹਿਲਾਂ ਕਿੱਥੋਂ ਉਹ ਬਣੇ ਨੇ, ਕਿੱਥੋਂ ਏਜੰਸੀਆਂ ਆਈਆਂ, ਕਿੱਥੋਂ ਜ਼ਮੀਨਾਂ ਆਈਆਂ ਨੇ ਏਡ ਦੀ। ਉਹ ਠੀਕ ਹੈ ਨਾ, ਵੀ ਉਹਨਾਂ ਨੇ ਜਿਹੜਾ ਬੈਕਗ੍ਰਾਉਂਡ ਆ ਪੋਲੀਟੀਕਲੀ ਜਾਣਦੇ ਆ ਸਾਰੇ ਉਹਨਾਂ ਦੇ। ਮਤਲਬ ਇਹ ਬਲਬੀਰ ਸਿੰਘ ਰਾਜੇਵਾਲ ਬਾਰੇ ਅਸੀਂ ਪਿੰਡ 'ਚ ਆਏ ਆ, ਇਹ ਕੋਈ ਪਲੈਨਡ ਇੰਟਰਵਿਊ ਨਹੀਂ ਆ, ਮੈਂ ਸਪਸ਼ਟ ਕਰ ਦਿਆਂ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੋਊਗਾ। ਇਹ ਬੈਠੇ ਹੀ ਬਜ਼ੁਰਗ, ਇਹਨਾਂ ਕੋਲ ਗੱਲਬਾਤ ਕਰਨਾ ਹੈ ਕਿ ਲੋਕਾਂ ਦਾ ਕੀ ਕਹਿਣਾ ਆ। ਤਾਂ ਇੱਥੇ ਬਾਕੀਆਂ ਨਾਲ ਵੀ ਕਈ ਵਾਰ ਹੁੰਦਾ ਵੀ ਇੱਕ ਪਾਰਟੀ ਦੇ ਵਿਰੋਧੀ ਹੁੰਦੇ ਆ। ਹਾਂਜੀ, ਇਹ ਵੱਡਾ ਜਿਹੜਾ ਸਾਡੇ ਸਾਹਮਣੇ ਗੱਲ ਆ ਰਹੀ ਆ ਕਿ ਬਲਬੀਰ ਸਿੰਘ ਰਾਜੇਵਾਲ ਬਾਰੇ ਬੜੀ ਨੈਗੇਟਿਵ ਪਰਸੈਪਸ਼ਨ ਲੋਕਾਂ 'ਚ ਲੱਗ ਰਹੀ ਆ। ਬਜ਼ੁਰਗੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰਾਜੇਵਾਲ ਸਾਹਿਬ ਜਿੱਤੂਗੇ ਨਹੀਂ? ਦੇਖੋ ਜੀ, ਹਜੇ ਕੁਝ ਨਹੀਂ ਕਹਿ ਸਕਦੇ, ਹਜੇ ਤਾਂ ਮੁਕਾਬਲਾ ਸ਼ੁਰੂ ਹੋਇਆ। ਤਾਂ ਕੈਂਡੀਡੇਟ ਕਾਂਗਰਸ ਦਾ ਕੱਲ ਹੋਇਆ, ਹਜੇ 2-4 ਦਿਨ ਨੂੰ ਹਵਾ ਦਾ ਪਤਾ ਲੱਗੂ। ਹਜੇ ਤਾਂ ਤਕਰੀਬਨ ਧਿਰਾਂ ਚਾਰੇ ਪੰਜੇ ਬਰਾਬਰੇ ਲੱਗਦੀਆਂ ਨੇ, ਕਿਉਂਕਿ ਇੱਥੇ ਤਾਂ ਖਿੰਡਵੀਂ ਵੋਟ ਪੈਣੀ ਆ। ਸਹੀ ਗੱਲ ਆ, ਮਤਲਬ ਤੁਸੀਂ ਕਹਿੰਦੇ ਹੋ ਰਾਜੇਵਾਲ ਸਾਹਿਬ ਹੈ ਹਜੇ ਮੈਦਾਨ 'ਚ? ਹੈ, ਮੈਦਾਨ 'ਚ ਹੈਗੇ ਆ। ਕਿਸਾਨ ਮੋਰਚਾ ਉਹਨਾਂ ਨੂੰ ਹਜੇ ਵੋਟ ਪਾਊ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ। ਅੱਛਾ, ਹਾਂਜੀ ਹਾਂ, ਹਜੇ ਆਊਟ ਨਹੀਂ ਹੋਏ ਕੋਈ ਵੀ ਤਰ੍ਹਾਂ। ਉਦਾਂ ਬਜ਼ੁਰਗੋ, ਤੁਸੀਂ ਲੰਮਾ ਸਮਾਂ ਹੋ ਗਿਆ, ਤੁਸੀਂ ਬੜੀ ਵਾਰ ਵੋਟਾਂ ਪਾ ਲੀਆਂ ਹੋਣੀਆਂ। ਇਸ ਵਾਰ ਦੀਆਂ ਚੋਣਾਂ ਪਹਿਲਾਂ ਨਾਲੋਂ ਕੋਈ ਫਰਕ ਲੱਗ ਰਿਹਾ ਵੀ ਇਸ ਵਾਰ? ਲੱਗਦਾ ਹੈ ਕਿ ਇੱਥੇ 5 ਧਿਰਾਂ ਤਕਰੀਬਨ ਹੋ ਗਈਆਂ। ਹਜੇ ਲੋਕਾਂ ਨੂੰ ਬਹੁਤ ਚਿੱਤੀ ਚ ਨੇ ਵੀ ਕਿਹਨੂੰ ਕੀ ਪਾਈਏ, ਹਜੇ ਕੋਈ ਏਡੀ ਬਹੁਤੀ ਸਥਿਤੀ ਸਪਸ਼ਟ ਨਹੀਂ ਹੋਈ। ਇਸ ਵਾਰ ਕਹਿੰਦੇ ਲੋਕਾਂ ਦਾ ਕੋਈ ਮਨ ਜਿਹਾ ਵੀ ਹੈ ਨਹੀਂ, ਕੋਈ ਮਾਹੌਲ ਜਿਹਾ ਨਹੀਂ ਹੈਗਾ ਜੇ ਉਹ ਕੋਈ ਬਣਿਆ ਨਹੀਂ ਹਜੇ। ਹੁਣ ਅਸਲੀ ਦਾ 5-4 ਦਿਨ ਨੂੰ ਪਤਾ ਲੱਗਣਾ, ਕਿਉਂ ਕਾਂਗਰਸ ਦਾ ਕੈਂਡੀਡੇਟ ਅੱਜ ਰਾਤ ਅਨਾਉਂਸ ਕੀਤਾ ਇਹਨਾਂ ਨੇ। ਉਹ 'ਚ ਇਹਨਾਂ ਨੇ ਅਮਰੀਕ ਢਿੱਲੋਂ ਨੂੰ ਛੱਡਤਾ, ਉਹਦੇ ਨਾਲ ਵੀ ਕੁਝ ਨਾਰਾਜ਼ਗੀ ਆ ਲੋਕਾਂ 'ਚ। ਹਜੇ ਜਾਣੀ ਕੋਈ ਫਾਈਨਲ ਨਹੀਂ ਕਹਿ ਸਕਦੇ। ਅਮਰੀਕ ਢਿੱਲੋਂ ਬਾਰੇ ਬੜਾ ਆ ਰਿਹਾ ਵੀ ਉਹਨੂੰ ਟੇਟੂ ਦੀ ਕੱਟ ਕੇ ਗਲਤ ਕੀਤਾ। ਇਹ ਲੱਗ ਰਿਹਾ ਵੀ ਇੱਥੇ ਤੁਸੀਂ ਸਾਰੇ ਇੱਕ ਬਣਿਆ ਹੋਇਆ ਫਿਰ ਵੀ ਪੁਰਾਣਾ ਲੀਡਰ ਆ। ਅੱਛਾ, 70-75 ਸਾਲ ਦੀ ਉਮਰ ਆ ਉਹਦੇ ਨਾਲ। ਹਜੇ ਮਾਹੌਲ ਜਾਣੀ ਕੁਝ ਨਹੀਂ ਕਹਿ ਸਕਦੇ। ਹਜੇ ਤਾਂ ਤਕਰੀਬਨ ਸਾਰੀਆਂ ਬਗਲੀ 'ਚੋਂ ਤਕਰੀਬਨ ਸਾਰੀਆਂ ਪਾਰਟੀਆਂ ਨੂੰ ਵੋਟ ਜਾਊ। ਬਗਲੀ ਪਿੰਡਾ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਭੇਜਦਾ। ਇਹ ਪਿੱਛੇ ਬਜ਼ੁਰਗਾਂ ਕੋਲ ਖੜੇ ਸੀ, ਉਹ ਮਸਲਾ ਚੱਲ ਪਿਆ, ਉਹ ਕਹਿੰਦੇ ਵੀ ਝਾੜੂ ਵਾਲਾ ਤਾਂ ਸਾਡੇ ਪਿੰਡ 'ਚ ਕੋਈ ਬੰਦਾ ਹੀ ਨਹੀਂ ਹੈ। ਜੇ ਝਾੜੂ ਵਾਲੇ ਵੀ ਹੈਗੇ ਨੇ, ਕਾਂਗਰਸ ਵਾਲੇ ਵੀ ਹੈਗੇ ਨੇ, ਸੰਯੁਕਤ ਮੋਰਚਾ ਵੀ ਹੈਗਾ, ਰਾਜੇਵਾਲ ਵੀ ਹੈਗਾ, ਅਕਾਲੀ ਦਲ ਵੀ ਹੈਗਾ। ਹਜੇ ਮੁਕਾਬਲੇ 'ਚ ਨੇ ਸਾਰੀਆਂ ਪਾਰਟੀਆਂ। ਇਹ ਤਾਂ 2-4 ਦਿਨ ਨੂੰ ਕੋਈ ਕ੍ਰਿਸ਼ਮਾ ਹੋ ਜਾਵੇ, ਜਿਵੇਂ ਹੁਣ ਅਮਰੀਕ ਦੀ ਕੱਟਤੀ। ਇਹਦੇ ਜਿਹੜੇ ਪੁਰਾਣੇ ਵਰਕਰ ਨੇ ਇਹ ਗੁੱਸੇ 'ਚ ਆਉਂਦੇ ਨੇ, ਜਿਵੇਂ ਵਿੱਚ ਕੁਝ ਪਿੰਡਾਂ 'ਚ ਅੱਜ ਖਬਰ ਆਈ ਆ ਉਹ ਅਕਾਲੀ ਦਲ ਨਾਲ ਤੁਰ ਪਏ। ਹੁਣ ਜਿਹੜੀ ਜੇ ਇਹਦੀ ਵੋਟ ਟੁੱਟਦੀ ਆ ਤਾਂ ਉਹਨੂੰ ਬੈਨੀਫਿਟ ਮਿਲਦਾ, ਇਹ ਤਾਂ ਹੋ ਸਕਦਾ। ਜੇ 2-4 ਦਿਨ ਨੂੰ ਪਤਾ ਲੱਗੂ। ਬਜ਼ੁਰਗੋ, ਵੋਟ ਜਦੋਂ ਤੁਸੀਂ ਪਾਉਂਦੇ ਹੋ ਕਿਹੜੀ ਗੱਲ ਸੋਚ ਕੇ ਪਾਉਂਦੇ ਹੋ? ਕਿਹੜਾ ਮੁੱਦਾ ਕੈਂਡੀਡੇਟ ਦੇਖ ਕੇ ਪਾਉਂਦੇ ਆ ਵੀ ਜਿਹੜਾ ਕੈਂਡੀਡੇਟ ਬੇਦਾਗ ਆ, ਵੀ ਇਲਾਕੇ ਦੇ ਕੰਮ ਕਰੂ। ਬਾਕੀ ਉਹਦੇ ਬਣੇ ਤੋਂ ਬਾਅਦ 5 ਸਾਲ 'ਚ ਪਤਾ ਲੱਗਦਾ ਵੀ ਇਹ ਕੰਮ ਕਰਦਾ ਕਿ ਨਹੀਂ ਕਰਦਾ। ਤੇ ਹੁਣ ਤੱਕ ਅਮਰੀਕ ਸਿੰਘ ਨੂੰ ਵੀ ਮੌਕੇ ਮਿਲੇ, ਉਹਨਾਂ ਦੀ ਸਰਕਾਰ ਨਹੀਂ ਸੀ ਹੁੰਦੀ, ਇੱਥੇ ਸਰਕਾਰ ਵੀ ਹੋਈ,
ਸੀਗੀ ਇਹ ਆਪ ਖੁਦ ਵੀ ਉਹਦੇ ਵਿੱਚ ਸੀਗੇ। ਨਹੀਂ ਬਜ਼ੁਰਗੋ ਇਹ ਗੱਲ ਕਹਿੰਦੇ ਤੁਸੀਂ ਕਹਿੰਦੇ ਕੈਂਡੀਡੇਟ ਦੇਖ ਕੇ ਵੋਟ ਪਾਉਣੇ ਆ। ਦੇਖੋ ਕੈਂਡੀਡੇਟ ਦੇ ਨਾਲ ਸਰਕਾਰ ਅੱਜ ਸਾਰੇ ਲੋਕ ਕਹਿ ਰਹੇ ਪੰਜਾਬ ਬਰਬਾਦ ਹੋ ਗਿਆ। ਆਮ ਇਹ ਗੱਲ ਚੱਲਦੀ ਕਹਿੰਦਾ ਪੰਜਾਬ ਬਰਬਾਦ ਹੋ ਗਿਆ, ਲੁੱਟ ਲਿਆ, ਇਹ ਹੋ ਗਿਆ। ਅੱਛਾ ਬਜ਼ੁਰਗੋ ਸਾਰੇ ਕਹਿੰਦੇ ਨੇ ਵੋਟਾਂ ਟਾਈਮ ਹੋਰ ਤਾਂ ਕੋਈ ਬਾਅਦ ਚ ਤਾਂ ਕੋਈ ਕੁਝ ਨਹੀਂ ਕਹਿੰਦਾ। ਪਰ ਤੁਹਾਨੂੰ ਕੀ ਲੱਗਦਾ ਵੀ ਹੋਇਆ ਬਰਬਾਦ ਕਿ ਨਹੀਂ? ਨਹੀਂ ਹੋਇਆ ਤਾਂ ਸਾਰਾ ਕੁਝ ਜਿਹੜਾ ਕੋਈ ਬੇਰੁਜ਼ਗਾਰੀ ਬਹੁਤ ਆ ਜੀ। ਹੁਣ ਪੰਜਾਬ ਤਾਂ ਬਹੁਤ ਪਿੱਛੇ ਚਲੇ ਗਿਆ। ਇਹ ਜਿਹੜੀ 50 ਮੁੰਡੇ ਚਲੇ ਗਏ ਪਿਛਲੇ 2 ਸਾਲ ਚ ਕੈਨੇਡਾ ਬਾਹਰ ਚਲੇ ਗਏ। ਹੁਣ ਰੁਜ਼ਗਾਰ ਦਾ ਜਿਹੜਾ ਮੇਨ ਮੁੱਦਾ ਰੁਜ਼ਗਾਰ ਦਾ ਜੀ ਉਹ ਪੂਰਾ ਨਹੀਂ ਹੋ ਰਿਹਾ। ਸਾਡੀ ਆਪ ਦੀ ਤਿਆਰੀ ਬਾਹਰ ਜਾਣ ਦੀ ਆ। ਅਸੀਂ ਸਾਰਿਆਂ ਨੂੰ ਕਹਿੰਦੇ ਆ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ। ਜੇ ਰੁਜ਼ਗਾਰ ਮਿਲੂ ਤਾਂ ਮੈਂ BCA ਪੜਿਆ ਹੋਇਆ। ਨਹੀਂ ਫਿਰ ਇੰਨੇ ਸਾਲ ਫਿਰ ਤੁਸੀਂ ਆਊਗਾ ਕੋਈ ਪਾਰਟੀ ਆਪਾਂ ਕਹਿੰਦੇ ਆਊਗੀ ਉਹ ਕੀ ਸਮਾਰ ਦੂ ਪੰਜਾਬ ਦਾ ਕੁਝ ਨਹੀਂ ਸਮਾਰ। ਫਿਰ ਵੋਟਾਂ ਪਾਣੀਆਂ ਕਾਹਦੇ ਵਾਸਤੇ ਆ? ਗੱਲ ਤਾਂ ਇਹੀ ਹੈ ਫਿਰ ਇਸੇ ਲਈ ਕੋਈ ਫੈਸਲਾ ਨਹੀਂ ਕਰ ਸਕਦਾ ਅਗਲਾ। ਆਪਣਾ ਅਧਿਕਾਰ ਆ ਨਾ ਵੋਟ ਤਾਂ ਚਲੋ ਪਾਉਣੀ ਚਾਹੀਦੀ ਆ। ਮੈਂ ਕਹਿੰਦਾ ਬਜ਼ੁਰਗਾਂ ਨੇ 30-40 ਵਾਰ ਵੋਟ ਪਾ ਲਈ ਹੋਣੀ ਆ ਇਹਨਾਂ ਨੇ ਵੀ। ਅਕਾਲੀ ਦਲ ਨੂੰ ਪਾਈਏ ਹੁਣ ਕੱਟੜ ਕਾਂਗਰਸੀ ਆ ਕਾਂਗਰਸ ਨੂੰ ਪਾਉਂਦੇ ਬਸ। ਪਹਿਲਾਂ ਅਕਾਲੀ ਦਲ ਨੂੰ ਪਾਈਏ ਜਿੰਨੇ ਚਿਰ ਹੁਣ ਕਾਂਗਰਸ ਨੂੰ ਪਾਉਂਦੇ। ਪਰ ਫਿਰ ਪੰਜਾਬ ਸੁਧਰੂ ਕਿੱਦਾਂ? ਮਤਲਬ ਨਹੀਂ ਜੇ ਆਪਾਂ ਨਵੇਂ ਚਿਹਰੇ ਨੂੰ ਕਿਸੇ ਨੂੰ ਮੌਕਾ ਦਵਾਂਗੇ ਨਵੀਂ ਪਾਰਟੀ ਭਗਵੰਤ ਮਾਨ ਮੌਕਾ ਮਿਲੇ ਮੜਿਆ ਆਇਆ ਨਵਾਂ ਸ਼ਾਇਦ ਕੁਝ ਨਵਾਂ ਕਰਨ। ਲੋਕਾਂ ਨੇ ਇਸ ਵਾਰ ਜਾਣੀ ਜੇ ਆਪਾਂ ਲੋਕਾਂ ਦੇ ਵਿੱਚ ਵਿਚਰਦੇ ਤਾਂ ਲੋਕ ਇਹ ਕਹਿੰਦੇ ਆ ਵੀ ਐਤਕੀ ਇਹਨਾਂ ਨੂੰ ਅਕਾਲੀ ਕਾਂਗਰਸ ਨੂੰ ਦੇਖਦੇ ਨੂੰ ਬਹੁਤ ਟਾਈਮ ਹੋ ਗਏ, ਚੱਲ ਇਹਨਾਂ ਨੂੰ ਪਾ ਕੇ ਦੇਖ ਲਓ ਵੀ ਤੀਜੀ ਧਿਰ ਨੂੰ ਪਾ ਕੇ ਦੇਖ ਲਓ ਖਬਰਾਂ ਕੁਝ ਬਦਲਾਓ ਆ ਜਾਵੇ, ਚੇਂਜ ਆ ਜਾਵੇ। ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ, ਨੌਜਵਾਨਾਂ ਦੀ। ਭਗਵੰਤ ਮਾਨ ਨੂੰ ਬਾਕੀਆਂ ਨਾਲੋਂ ਤੁਹਾਨੂੰ ਫਰਕ ਕੀ ਲੱਗਦਾ? ਵੱਖਰਾ ਕੀ ਆ? ਅੱਜ ਤੱਕ ਕੋਈ ਕਰਪਸ਼ਨ ਨਹੀਂ ਜੀ। ਤੇ ਪਹਿਲੀ ਗੱਲ ਤਾਂ ਉਹਦੇ ਦਾਗ ਨਹੀਂ ਕੋਈ ਹਾਲ ਤੱਕ ਸਾਬਤ ਨਹੀਂ ਹੋਇਆ। ਚਲੋ ਧਿਰਾਂ ਦੋਸ਼ ਲਾਉਂਦੀਆਂ ਹੁੰਦੀਆਂ ਨੇ, ਸਾਰੀਆਂ ਪਾਰਟੀਆਂ ਇੱਕ ਦੂਜੇ ਦੋਸ਼ ਲਾਉਂਦੀਆਂ ਨੇ, ਪਰ ਹਾਲ ਤੱਕ ਉਹਦੇ ਕੋਈ ਦੋਸ਼ ਸਾਬਤ ਨਹੀਂ ਹੋਇਆ। ਜਿਹੜੀ ਆਪਾਂ ਕਹਿੰਦੇ ਆ ਮੈਂ ਵੀ ਹੁਣ ਤੱਕ ਅਕਾਲੀ ਦਲ ਨੂੰ ਵੋਟ ਪਾਈ ਆ, ਇਹ ਨਹੀਂ ਹੈਗਾ ਨੋ ਡਾਊਟ। ਤੇ ਕਾਂਗਰਸ ਨੂੰ ਆਪਾਂ ਕਦੇ ਵੋਟ ਨਹੀਂ ਪਾਈ ਹੈਗੀ। ਤੇ ਝਾੜੂ ਨੂੰ ਵੋਟ ਪਾਵਾਂਗੇ ਐਤਕੀ, ਦੇਖਾਂਗੇ ਚਾਂਸ ਬਣੇ। ਜਿੰਨੀ ਮੇਰੇ ਨਾਲ ਯੂਥ ਆ, ਮੈਂ ਕ੍ਰਿਕਟ ਖੇਡਦਾ, ਮੁੰਡੇ ਮੇਰੇ ਨਾਲ ਕ੍ਰਿਕਟ ਖੇਡਦੇ ਨੇ, ਹੋਰ ਮੁੰਡੇ ਜਿੰਨੇ ਵੀ ਪਿੰਡ ਦੇ ਨੇ, ਯਾਨੀ 70-60% ਸਾਡੇ ਪਿੰਡ 'ਚੋਂ ਵੋਟ ਝਾੜੂ ਨੂੰ ਪਊਗੀ, ਗੁਪਤ ਤੋਂ ਪਊਗੀ, ਜ਼ਾਹਰ ਹੋ ਕੇ ਨਹੀਂ ਪੈਂਦੀ। ਬਈ ਇਹ ਨਾ ਝਾੜੂ ਬਾਰੇ ਵੀ ਚਲੋ ਮੈਂ ਤੁਹਾਨੂੰ ਇਹ ਤਾਂ ਪਤਾ ਵੀ ਕਾਂਗਰਸ ਨੇ ਮੈਂ ਤਾਂ ਹੀ ਬਜ਼ੁਰਗਾਂ ਨੂੰ ਸਵਾਲ ਕੀਤਾ ਹੀ ਪੰਜਾਬ ਤਾਂ ਬਰਬਾਦ ਹੋ ਗਿਆ। ਸਾਰੇ ਕਹਿੰਦੇ ਆ ਇਹੀ ਕਾਂਗਰਸ ਦਾ ਰਾਜ ਰਿਹਾ, ਬਾਦਲ ਦਲ ਵਾਲਿਆਂ ਦਾ ਰਾਜ ਰਿਹਾ, ਇਹਨਾਂ ਦੇ ਰਾਜ ਰਹੇ ਆ। ਹੁਣ ਗੱਲ ਆ ਗਈ ਵੀ ਆਪ ਨੂੰ ਵੋਟ ਪਾਉਣੀ ਹੈ ਇੱਕ ਬਦਲ ਨੂੰ। ਝਾੜੂ ਵਾਲਾ ਅਕਾਲੀ ਦਲ ਬਾਦਲ ਦੇ ਬੰਦੇ ਵੀ ਲਈ ਜਾਂਦਾ, ਕਾਂਗਰਸੀ ਵੀ ਲਈ ਜਾਂਦਾ। ਝਾੜੂ 'ਚ ਵੀ ਕੀ ਫਰਕ ਰਿਹਾ ਹੀ ਨਹੀਂ ਨਾ ਕੋਈ। ਤੁਸੀਂ ਲਾ ਲਓ ਇੱਕ ਤਾਂ ਇਹ ਬਹੁਤ ਵਧੀਆ ਗੱਲ ਕਹੀ ਇਹਨਾਂ ਨੇ, ਵਧੀਆ ਗੱਲ ਕਹੀ ਆ। ਪਰ ਇੱਕ ਕਹਿੰਦੇ ਨਹੀਂ ਹੁੰਦੇ ਇੱਕ ਸਕੂਲ ਦਾ ਪ੍ਰਿੰਸੀਪਲ ਹੁੰਦਾ ਤੇ ਉਹਦੇ ਨਾਲ ਅਧਿਆਪਕ ਹੁੰਦੇ ਨੇ। ਚੱਲਣੀ ਤਾਂ ਉੱਥੇ ਪ੍ਰਿੰਸੀਪਲ ਦੀ ਆ, ਅਧਿਆਪਕਾਂ ਨੂੰ ਤਾਂ ਉਹਨੇ ਆਰਡਰ ਲਾਉਣਾ ਵੀ ਆਹ ਤੁਸੀਂ ਕਰਨਾ। CM ਭਗਵੰਤ ਮਾਨ ਜੇ ਬਣਦਾ ਕੁਛ ਨਾ ਕੁਛ ਤਾਂ ਚੇਂਜ ਕਰੂਗਾ ਹੀ। ਭਗਵੰਤ ਦੇ ਉੱਪਰ ਤਾਂ ਲੋਕ ਕਹਿੰਦੇ ਚੱਲਣੀ ਤਾਂ ਕੇਜਰੀਵਾਲ ਦੀ ਆ। ਚਲੋ ਉਹ ਆਪਾਂ ਮੰਨਦੇ ਆ ਵੀ ਕੇਜਰੀਵਾਲ ਦੀ ਚੱਲਣੀ ਆ, ਪਰ ਦੇਖੋ ਕੀ ਹੁੰਦਾ ਫਿਰ ਕੇਜਰੀਵਾਲ ਦਿੱਲੀ ਦੇ ਪੱਖ ਦੀ ਚਲਾਉਂਗਾ ਕਿ ਪੰਜਾਬ ਦੇ ਪੱਖ ਦੀ? ਆਪਾਂ ਆਉਣ ਤੋਂ ਪਹਿਲਾਂ ਹੀ ਕਿਸੇ ਪਾਰਟੀ ਨੂੰ ਲਾਈਨ ਦੇ ਵਿੱਚੋਂ ਕੱਢਦੀ ਹੈ ਨਾ, ਉਹ ਆਪਣਾ ਮੈਟਰ ਵੀ ਨਹੀਂ ਬਣਦਾ ਹੈਗਾ। ਚਲੋ ਲੋਕ ਕਹਿੰਦੇ ਆ, ਆਪਾਂ ਕਹਿੰਦੇ ਆ ਵੀ ਚਲੋ ਮੌਕਾ ਦੇਣਾ, ਨਵੇਂ ਬੰਦੇ ਨੂੰ ਦੇਣਾ ਚਾਹੀਦਾ। ਮਤਲਬ ਇਹ ਆ ਵੀ ਬਜ਼ੁਰਗਾਂ ਦਾ ਸਵਾਲ ਲੈ ਕੇ ਸਾਡੇ ਸਮਰਾਲੇ ਹਲਕੇ ਦੇ ਵਿੱਚ ਇਸ ਟਾਈਮ ਕੰਪੀਟੀਸ਼ਨ ਤੇ ਅਕਾਲੀ ਦਲ ਤੇ ਝਾੜੂ ਦੇ ਹੀ ਰਹਿ ਗਿਆ। 60% ਕਾਂਗਰਸ ਬਾਹਰ ਹੋ ਗਈ ਜੀ। ਲੀਡ ਅੰਮ੍ਰਿਤਸਰ ਢਿੱਲੋਂ ਚਲੇ ਗਏ। ਮੇਨ ਕੈਂਡੀਡੇਟ ਅੰਮ੍ਰਿਤਸਰ ਢਿੱਲੋਂ ਕਿੰਨੇ ਸਾਲਾਂ ਤੋਂ ਇਲੈਕਸ਼ਨ ਲੜਦੇ ਆਉਂਦੇ ਨੇ, ਉਹਨਾਂ ਨੂੰ ਬਾਹਰ ਕੱਢਤਾ ਤੇ ਹੁਣ ਨਵੇਂ ਬੰਦੇ ਨੂੰ ਤਾਂ ਮੌਕਾ। ਲੋਕ ਕਿਵੇਂ ਵਿਸ਼ਵਾਸ ਕਰਨ? ਬਾਈ ਤੁਸੀਂ ਨੌਜਵਾਨ ਹੋ, ਤੁਹਾਨੂੰ ਇਹ ਗੱਲ ਚਲੋ ਮੈਂ ਇਹ ਤਾਂ ਇਹਨਾਂ ਦੀ ਕਰਪਸ਼ਨ ਵਾਲੀ ਗੱਲ ਆਪਾਂ ਛੱਡਦੇ ਆ। ਸਾਰੀਆਂ ਪਾਰਟੀਆਂ ਦੇ ਵਿੱਚ ਉਹੀ ਬੰਦੇ ਆ, ਉਹੀ ਸਿਆਸਤਦਾਨ ਆ, ਉਹੀ ਸਾਰਾ ਕੁਝ ਚੱਲੀ ਜਾਂਦਾ। ਆਮ ਆਦਮੀ ਪਾਰਟੀ ਤੇ ਇਨਸਾਫ ਦੀ ਆਸ ਸੀ। ਪ੍ਰੋਫੈਸਰ ਭੁੱਲਰ ਦਾ ਮਸਲਾ ਆਮ ਆਦਮੀ ਪਾਰਟੀ ਅੱਗੇ ਬੜਾ ਸਵਾਲ ਬਣ ਗਿਆ ਵੀ ਉਹ ਇੱਕ ਦਸਤਖਤ ਚਾਹੀਦੇ ਆ। ਕੇਜਰੀਵਾਲ ਦਸਤਖਤ ਨਹੀਂ ਕਰ ਰਿਹਾ। ਉਹ ਕੇਜਰੀਵਾਲ ਇਹ ਗੱਲ ਕਹਿੰਦਾ ਸੀ ਕਿ ਸਿਆਸਤਦਾਨ ਜਵਾਬਦੇਹ ਹੋਣੇ ਚਾਹੀਦੇ ਆ। ਜਦੋਂ ਆਮ ਆਦਮੀ ਪਾਰਟੀ ਖੜੀ ਹੋਈ ਕਿ ਲੋਕਾਂ ਨੂੰ ਸਿਆਸਤਦਾਨਾਂ ਨੂੰ ਸਵਾਲ ਕਰਨੇ ਚਾਹੀਦੇ ਤੇ ਸਿਆਸਤਦਾਨਾਂ ਨੂੰ ਜਵਾਬ ਦੇਣੇ ਚਾਹੀਦੇ ਆ, ਪਰ ਆਮ ਆਦਮੀ ਪਾਰਟੀ ਜਵਾਬ ਹੀ ਨਹੀਂ ਦੇ ਰਹੀ। ਪਰ ਜੀ ਹੁਣ ਬੰਦਾ ਵਿਸ਼ਵਾਸ ਕਰੂ ਤਾਂ ਕਿਤੇ ਕਰੂ। ਪਹਿਲੀ ਗੱਲ ਤਾਂ ਇਹ ਕੁਐਸਚਨ ਮਾਰਕ ਪੈ ਗਿਆ ਨਾ ਇਹਦੇ ਉੱਪਰ। ਆਪਾਂ ਕਹਿੰਦੇ ਆ ਚਲੋ ਜੇ ਮੈਂ ਕਹਿਣਾ ਨੌਜਵਾਨ ਹੋਰ ਨੌਜਵਾਨ ਨੇ ਕਹਿੰਦੇ ਆ ਵੀ ਭੁੱਲਰ ਸਾਹਿਬ ਵਾਲੀ ਥੋੜੀ ਨਾ ਪਿਛਲੀ ਵਾਰੀ ਕੇਜਰੀਵਾਲ 17 ਚ ਜਦੋਂ ਇਲੈਕਸ਼ਨ ਸੀਗੀ ਉਹ ਕਿਸੇ ਖਾਲਿਸਤਾਨ ਦੇ ਘਰੇ ਜਾਇਆ ਸੀ ਮੇਰੇ ਖਿਆਲ ਚ, ਤੇ ਇਲੈਕਸ਼ਨ ਦਾ ਮਾਹੌਲ ਵਿਗੜ ਗਿਆ ਸੀਗਾ। ਹਿੰਦੂ ਵੋਟ ਉਹਨੂੰ ਰਹੀ ਪਈ ਸੀਗੀ। ਇਲੈਕਸ਼ਨ ਤੋਂ ਬਾਅਦ ਉਹ ਪੱਕਾ ਉਹਨੂੰ ਰਾਹੀ ਤਾਂ ਦਊਗਾ ਪੱਕਾ। ਨਹੀਂ ਪਰ ਮੈਂ ਤੁਹਾਨੂੰ ਇਹ ਸਵਾਲ ਕਰਦਾ, ਦੇਖੋ 2000 ਪਿਛਲੇ ਸਾਲ 2020 ਚ ਰਿਜੈਕਟ ਕਰਤੀ ਫਾਈਲ, ਉਹਨਾਂ ਨੇ ਲੁਕੋ ਕੇ ਰੱਖੀ। ਉਹ ਹੁਣ ਨਿਕਲ ਆਈ ਫਾਈਲ, ਮਤਲਬ ਲੀਕ ਹੋਈ ਫਾਈਲ, ਉਹਨਾਂ ਨੇ ਤਾਂ ਲੁਕੋ ਕੇ ਰੱਖੀ। ਮਤਲਬ ਜਦ ਤਾਂ ਵੋਟਾਂ ਵੀ ਨਾ ਸੀ, ਪਿਛਲੇ ਸਾਲ ਤਾਂ ਵੋਟਾਂ ਨਹੀਂ ਸੀ, ਉਦੋਂ ਛੱਡ ਸਕਦੇ ਸੀ। ਪਰ ਹੁਣ ਲੋਕ ਕਹਿ ਰਹੇ ਵੀ ਇਹ ਛੱਡਣਾ ਹੀ ਨਹੀਂ ਚਾਹੁੰਦੇ। ਵੀ ਫਰਕ ਕੀ ਰਹਿ ਗਿਆ ਫਿਰ ਕਾਂਗਰਸੀਆਂ ਨਾਲੋਂ ਜਾਂ ਬਾਦਲ ਦਲ ਵਾਲਿਆਂ ਨਾਲੋਂ ਜਾਂ ਇਹਨਾਂ ਨਾਲੋਂ ਫਰਕ ਕੀ ਰਹਿ ਗਿਆ? ਹਰੇਕ ਚਾਹੁੰਦਾ ਵੀ ਮੈਂ ਅੱਗੇ ਆ ਕੇ ਕੁਛ ਨਾ ਕੁਛ ਕਰਾਂ, ਉਹਦੇ ਲਈ ਉਹ ਕੁਛ ਚੰਗਾ ਕਰਦਾ ਮਾੜਾ ਵੀ ਕਰ ਜਾਂਦਾ। ਜਿਹੜੀ ਗੱਲ ਆ ਨਹੀਂ, ਪਰ ਤੁਸੀਂ ਵੋਟਰ ਹੋ, ਤੁਸੀਂ ਕੇਜਰੀਵਾਲ ਦੇ ਪੇਰੋਲ ਤੇ ਤਾਂ ਕੋਈ ਨਹੀਂ, ਤੁਸੀਂ ਕਾਂਗਰਸ ਦੀ ਅਕਾਲੀ ਦਲ ਦੀ ਪੇਰੋਲ ਤੇ। ਮੈਨੂੰ ਦੱਸ ਦਿਓ ਕਿਹੜਾ ਬੰਦਾ, ਜਿਵੇਂ ਤੁਸੀਂ ਕਿਹਾ ਕੋਈ ਨਹੀਂ ਸਾਡੇ ਚ ਫਿਰ ਮਸਲਾ ਇਹ ਹੈ ਵੀ ਜਿੱਥੇ ਜਿਹੜਾ ਬੰਦਾ ਤੁਸੀਂ ਦੇਖੋ, ਤੁਸੀਂ ਕਿਹਾ ਵੀ ਕਾਂਗਰਸ ਨੇ ਵੀ ਬੇੜਾ ਬਿਠਾਤਾ, ਅਕਾਲੀਆਂ ਨੇ ਵੀ ਬੇੜਾ ਬਿਠਾਤਾ, ਤੁਸੀਂ ਮੰਨਦੇ ਹੋ?
ਮੈਂ ਬਜ਼ੁਰਗੋ ਤੁਸੀਂ ਕਿਹਾ ਵੀ ਅਸੀਂ ਕਾਂਗਰਸ ਦੇ ਕੱਟੜ ਫੈਨ ਆ, ਮੈਂ ਤੁਹਾਨੂੰ ਸਵਾਲ ਕਰਦਾ ਵੀ ਕਾਂਗਰਸ ਦੇ ਕੱਟੜ ਫੈਨ ਨਾਲ ਜਾਂ ਕੱਟੜ ਵੋਟਰ ਬਣਨ ਨਾਲ ਕੀ ਪੰਜਾਬ ਬਾਜੂ? ਨਹੀਂ ਬਚਦਾ ਉਹੀ ਬਟ ਨਹੀਂ ਇਸ ਵਾਰੀ ਦੂਜੀ ਐਵੇਂ ਗੱਲ ਆ, ਜਿਹੜਾ ਹੁਣ ਇਸ ਵਾਰ ਨਾ ਤਾਂ ਕੈਪਟਨ ਨੇ ਬਣਨਾ ਹੀ ਨਾ ਬਾਦਲ ਨੇ ਬਣਨਾ, ਸੀਐਮ ਬਣੂਗਾ ਨਵਾਂ ਬੰਦਾ, ਚਾਹੇ ਉਹ ਸਿੱਧੂ ਬਣੇ, ਚੰਨੀ ਬਣੇ ਜਾਂ ਭਗਵੰਤ ਮਾਨ ਬਣੇ, ਜਾਨੀ ਰਲਵੀਂ ਮਿਲਣੀ ਆਊ, ਕਿਸੇ ਦੀ ਨਹੀਂ ਆਉਣੀ, ਬਹੁਮਤ ਕਿਸੇ ਨੂੰ ਨਹੀਂ ਆਉਣਾ। ਕੁਛ ਨਾ ਕੁਛ ਚੇਂਜ ਹੋਣਾ ਚਾਹੀਦਾ ਪੰਜਾਬ ਦੇ ਵਿੱਚ। ਜਿਹੜੇ ਪਹਿਲੀ ਗੱਲ ਤਾਂ ਇਹ ਜਿਹੜੀ ਨੌਜਵਾਨੀ ਆਪਣੀ ਬਾਹਰ ਜਾ ਰਹੀ ਆ ਜਾਂ ਨਸ਼ਿਆਂ 'ਚ ਡੁੱਬ ਰਹੀ ਆ, ਇਹਨੂੰ ਬਚਾਉਣ ਲਈ ਇਹਨਾਂ ਨੂੰ ਕੁਛ ਨਾ ਕੋਈ ਵੀ ਸਰਕਾਰ ਆਵੇ, ਕੋਈ ਵੀ ਧੜਾ ਆਵੇ, ਪਰ ਪੰਜਾਬ ਦੀ ਨੌਜਵਾਨੀ ਬਚਾਉਣਾ ਚਾਹੀਦਾ ਇਹਨਾਂ ਨੂੰ। ਜਿਹੜੇ ਮੁੰਡੇ ਬਾਹਰ ਜਾ ਰਹੇ ਇਹ ਸੋਚਣਾ ਚਾਹੀਦਾ ਵੀ ਉਧਰੋਂ ਬੁਲਾਉਣੇ ਕਿੱਦਾਂ ਨੇ, ਆਪਾਂ ਹੁਣ ਚਲੇ ਤਾਂ ਗਈ ਇੱਧਰ ਕਿੱਦਾਂ ਦਾ ਪ੍ਰੋਜੈਕਟ ਲਾਇਆ ਜਾਵੇ, ਕੋਈ ਕੰਮ ਕਰ ਇੱਦਾਂ ਸੈੱਟ ਕੀਤਾ ਜਾਵੇ। ਹੁਣ ਅਸੀਂ ਬੈਠੇ ਤੇ ਪੜ੍ਹੇ ਲਿਖੇ ਤਾਂ ਖੇਡਦੇ ਆ, ਇੱਕ ਸਹੀ ਗੱਲ ਆ, ਠੀਕ ਆ, ਪਰ ਕੰਮ ਹੀ ਨਹੀਂ ਹੈ ਕੋਈ। ਕੰਮ ਹੋਊਗਾ ਤਾਂ ਬੰਦਾ ਕੰਮ ਕਰੂਗਾ, ਪਰ ਇਹਨਾਂ ਨੇ ਸਿਸਟਮ ਖਰਾਬ ਕਰਤਾ। ਬਿਲਕੁਲ। ਇਹ ਜਿਹੜਾ ਲੋਕਾਂ ਦਾ ਰੋਹ ਆ, ਇਹ ਬਗਲੀ ਪਿੰਡ 'ਚ ਅਸੀਂ ਆਏ ਸੀ, ਇੱਥੇ ਸਮਰਾਲੇ ਹਲਕੇ 'ਚ ਤੁਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਇਹ ਗੱਲ ਤਾਂ ਪੱਕੀ ਆ ਵੀ ਜਿਹੜਾ ਗੱਲਬਾਤ ਕਰਕੇ ਨਿਕਲ ਕੇ ਆ ਰਿਹਾ ਵੀ ਚਾਹੇ ਉਹ ਪਹਿਲਾਂ ਜਿਹੜੀਆਂ ਧਿਰਾਂ ਇੱਥੇ ਰਾਜ ਕਰਦੀਆਂ ਰਹੀਆਂ, ਲੋਕ ਉਹਨਾਂ ਤੋਂ ਖੁਸ਼ ਨਹੀਂ ਆ। ਹਾਂ ਬਸ ਲੋਕ ਜਿਹੜੇ ਆ ਉਹ ਕਹਿੰਦੇ ਕੈਂਡੀਡੇਟ ਦੇਖ ਲੈਂਦੇ ਆ, ਵੋਟ ਤਾਂ ਪਾਉਣੀ ਹੋਈ ਆ, ਫਿਰ ਕਿਹਨੂੰ ਪਾਈਏ, ਮਤਲਬ ਹਾਲਾਤ ਕੁਛ ਇਹੋ ਜਿਹੇ ਆ। ਜੇ ਆਮ ਆਦਮੀ ਪਾਰਟੀ ਬਾਰੇ ਵੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਬਾਰੇ ਵੀ ਇੱਕੋ ਗੱਲ ਆ, ਜਿਹੜੀ ਇੱਕੋ ਫੈਕਟਰ ਆ ਕਿ ਹਾਂ ਬਾਕੀਆਂ ਨੂੰ ਮੌਕਾ ਦੇ ਕੇ ਦੇਖ ਲਈਏ, ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਈਏ। ਪਰ ਜਦੋਂ ਸਵਾਲ ਕੀਤੇ ਨੇ ਕਿ ਹਾਂ ਤੁਸੀਂ ਕੀ ਸਮਝਦੇ ਹੋ ਵੀ ਇਹਨਾਂ ਮਸਲਿਆਂ ਬਾਰੇ, ਚਾਹੇ ਪ੍ਰੋਫੈਸਰ ਭੁੱਲਰ ਦਾ ਮਸਲਾ ਆ ਜਾਂ ਹੋਰ ਮਸਲੇ ਆ, ਵੀ ਕਿ ਫਿਰ ਫਰਕ ਕਿੱਥੇ ਆ ਕਿਸੇ ਪਾਰਟੀ ਦੇ ਵਿੱਚ, ਤਾਂ ਉਹ ਵੀ ਤੁਸੀਂ ਦੇਖਿਆ ਕਿ ਲੋਕਾਂ ਦੇ ਕੀ ਜਵਾਬ ਆ। ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਮਰਾਲਾ ਹਲਕੇ ਦੇ ਵਿੱਚ ਕਿ ਲੋਕ, ਕਿਉਂਕਿ ਫੈਸਲਾ ਲੋਕਾਂ ਨੇ ਕਰਨਾ, ਲੋਕਤੰਤਰ ਇਹੀ ਹੁੰਦਾ ਹੈ ਕਿ ਲੋਕ ਸਰਕਾਰ ਚੁਣਦੇ ਆ, ਪਰ ਲੋਕਾਂ ਦੀ ਮਾਨਸਿਕਤਾ ਕੀ ਆ, ਲੋਕ ਕੀ ਸੋਚ ਰਹੇ ਆ, ਲੋਕਾਂ ਦੀ ਸਮਝ ਕਿੱਥੇ ਖੜੀ ਆ, ਉਹ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਗੇ ਚੱਲਦੇ ਆ, ਕਿਸੇ ਹੋਰ ਬੰਦੇ ਦੇ ਨਾਲ ਇਸ ਹਲਕੇ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬਜ਼ੁਰਗੋ, ਕਿੰਨੇ ਸਾਲ ਦੀ ਉਮਰ ਹੋ ਗਈ? 82 ਸਾਲ ਦੀ ਜੀ। ਵੋਟਾਂ ਪਾਉਨੇ ਹੋ? ਹਾਂ ਪਾਉਨੇ ਆ। ਹਰੇਕ ਵਾਰ ਬੜੀ ਵਾਰ ਪਾ ਲਈ ਹੋਣੀ ਫਿਰ ਤਾਂ। ਕਿਹਨੂੰ ਪਾਉਂਦੇ ਰਹੇ ਹੋ ਹੁਣ ਤੱਕ? ਆਪਾਂ ਤਾਂ ਅਕਾਲੀ ਆ, ਪੱਕੇ ਅਕਾਲੀ ਆ। ਪਿਛਲੀ ਵਾਰ ਅਕਾਲੀਆਂ ਦੀ ਵੋਟ ਬਹੁਤ ਟੁੱਟੀ ਵੀ ਪੰਜਾਬ 'ਚ ਬੇਅਦਬੀਆਂ ਵਾਲੇ ਮਸਲੇ ਕਰਕੇ, ਵੀ ਤੁਹਾਨੂੰ ਹੋਇਆ ਉਹਦੇ ਤੇ ਵੀ ਪਾਰਟੀ ਨੇ ਸਹੀ ਸਟੈਂਡ ਨਹੀਂ ਲਿਆ? ਉਹ ਤਾਂ ਕੋਈ ਆਪਾਂ ਨੂੰ ਹੈ ਨਹੀਂ, ਆਪਾਂ ਨੇ ਕਿਹੜਾ ਹੁਣ ਮੇਰੀ ਵੋਟ ਨਾਲੇ ਹੋਣ ਲੱਗਿਆ ਅਗਲਾ, ਆਪਾਂ ਤਾਂ ਆਪਣੀ ਹੁਣ ਫਾਇਦੇ ਤੇ ਆਪਣੇ ਤੇ ਰਹਿਣਾ ਪੂਰਾ। ਵੀ ਪਾਣੀ ਅਕਾਲੀਆਂ ਨੂੰ ਹੀ ਹੈ? ਤੁਹਾਡੇ ਨੂੰ ਕਿਰਪਾਨ ਪਾਈ ਆਪਣੀ ਵੀ। ਅੱਛਾ ਜੀ, ਹਾਂ ਪਾਣੀ ਅਕਾਲੀਆਂ ਨੂੰ ਹੀ ਹੈ। ਹਾਂ, ਬਾਕੀ ਹੁਣ ਝਾੜੂ ਵਾਲੇ ਕਹਿੰਦੇ ਵੀ ਸਾਡੀ ਸਰਕਾਰ ਬਣੂ, ਕੀ ਲੱਗਦਾ? ਝਾੜੂ ਵਾਲੀ ਵੀ ਆਪਾਂ ਨਹੀਂ ਜਾਣਦੇ ਹਾਲੇ, ਇਹ ਗੱਲ ਤਾਂ ਕੀ ਪਤਾ ਲੱਗਦਾ ਲੋਕਾਂ ਦਾ। ਹਾਂ, ਰਾਜੇਵਾਲ ਬਾਰੇ ਕੀ ਹੈ? ਰਾਜੇਵਾਲ ਵੀ ਖੜਾ ਤੁਹਾਡੇ ਹਲਕੇ 'ਚ, ਜਾਣਦੇ ਹੋ ਬਲਵੀਰ ਸਿੰਘ ਰਾਜੇਵਾਲ ਨੂੰ? ਜਾਣਦੇ ਹੋ? ਜਾਣਦੇ ਤਾਂ ਸਾਰੇ ਹੀ ਆ, ਹੁਣ ਆਪਾਂ ਕੀ ਕਿਸੇ ਦਾ ਸਟੈਂਡ ਲੈ ਸਕਦੇ ਆ? ਜਿਹਦਾ ਬਾਦਲ ਦਾ ਲੜਿਆਂ ਦਾ ਜਾਂ ਅਕਾਲੀ ਦਲ ਦਾ ਤੁਸੀਂ ਸਟੈਂਡ ਲਿਆ, ਰਾਜੇਵਾਲ ਦਾ ਕਦੇ ਨਹੀਂ ਲੈ ਸਕਦੇ? ਲੱਭਾ ਹੋਰ ਜਿਆਦਾ ਨਹੀਂ ਹੈ, ਉਹ ਕਿਹੜਾ ਕਿ ਬਣਿਆ ਹੋਇਆ ਕਿਸੇ ਵਾਰ। ਨਹੀਂ, ਰਾਜੇਵਾਲ ਕਹਿੰਦਾ ਮੈਨੂੰ ਪਾਓ ਵੋਟਾਂ, ਮੁੱਖ ਮੰਤਰੀ ਬਣਨਾ ਹੈ। ਆਹੋ ਕਹਿੰਦਾ ਤਾਂ ਹੈਗਾ ਜੀ। ਫਿਰ ਪਾਉਣੀ ਨਹੀਂ? ਦੇਖੀ ਜਾਓ ਹੁਣ, ਵੋਟ ਤਾਂ ਇੱਕ ਪਾਸੇ ਹੀ ਪੈਣੀ ਆ, ਕਿਧਰੇ ਪਾ ਲਓ। ਤਾਂ ਇਹ ਬਜ਼ੁਰਗਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲੋਕਾਂ ਦੀ ਇਹ ਵੀ ਇਹੋ ਜਿਹੀ ਵੀ ਬੜੀ ਵੋਟ ਹੁੰਦੀ ਹੈ, ਜਿਹੜੀ ਪੱਕੀ ਵੋਟ ਹੁੰਦੀ ਆ, ਜਿਹੜੀ ਪਾਰਟੀਆਂ ਦੀ ਪੱਕੀ ਵੋਟ ਆ। ਹਾਂਜੀ ਬਜ਼ੁਰਗੋ, ਹਾਂਜੀ ਸਤਿ ਸ੍ਰੀ ਅਕਾਲ। ਕਿਵੇਂ ਫਿਰ ਐਤਕੀ ਵੋਟਾਂ ਦਾ ਮਾਹੌਲ? ਵੋਟਾਂ ਦਾ ਮਾਹੌਲ ਦੇਖੋ ਜੀ, ਉਹਨਾਂ ਖਿੱਚਾਤਾਣੀ ਬਹੁਤ ਹੋ ਰਹੀ ਆ। ਹਾਂ, ਬਹੁਤ ਹੀ ਖਿੱਚਾਤਾਣੀ ਦੇਖੋ ਲੋਕ ਕਿਹੜਾ ਆਇਆ ਕੋਈ ਹੁਣ ਤੱਕ ਵੀ? ਕੋਈ ਤੈਨੂੰ ਦਿੰਨੇ ਆ 1000 ਦਿੰਨੇ ਆ, 2000 ਦਿੰਨੇ ਆ, 10000 ਦਿੰਨੇ ਆ, ਕੋਈ ਲੈ ਕੇ ਨਹੀਂ ਆਇਆ ਅਜੇ ਤੱਕ? ਨਹੀਂ ਹਾਲੇ ਕੋਈ ਨਾ। ਉਹ ਹੋ ਜਾਂਦਾ ਨਾ, ਮੈਂ ਕਿਹਾ ਸ਼ੁਰੂ ਵੋਟਾਂ ਦੇ ਟਾਈਮ 'ਚ ਵੀ ਲੈਣੇ ਵਾਲੇ ਹੈਗੇ ਨਾ ਹੀ ਜਿਹਨੇ ਵੋਟ ਪਾਉਣੀ ਆ। ਅੱਛਾ, ਤੇ ਫਿਰ ਕਿਹਦਾ ਜ਼ੋਰ ਲੱਗ ਰਿਹਾ ਉਹਦਾ? ਜ਼ੋਰ ਤਾਂ ਹਜੇ ਆਮ ਆਦਮੀ ਦਾ ਹੀ ਲੱਗਦਾ। ਅੱਛਾ, ਆਮ ਆਦਮੀ ਦਾ ਲੱਗਦਾ। ਹਾਂਜੀ, ਤੇ ਫਿਰ ਮੈਨੂੰ ਲੱਗਦਾ ਤੁਸੀਂ ਵੀ ਆਮ ਆਦਮੀ ਨੂੰ ਪਾਓਗੇ, ਲੱਗਦਾ ਵੀ ਕਿਤੇ ਨਾ ਕਿਤੇ। ਲੱਗਦਾ ਉਹ ਪਾਵਾਂਗੇ ਜੀ। ਹਾਂ, ਕਿਹੜੀ ਗੱਲ ਕਰਕੇ ਏਦਾਂ ਆਮ ਆਦਮੀ ਨੂੰ? ਪਹਿਲਾਂ ਕਿਹਨੂੰ ਪਾਉਂਦੇ ਰਹੇ ਹੋ? ਪਾਰਟੀ ਨੂੰ ਮੌਕਾ ਦੇਣਾ ਚਾਹੀਦਾ। ਪਹਿਲਾਂ ਕਿਹਨੂੰ ਪਾਉਂਦੇ ਰਹੇ ਹੋ? ਪਹਿਲਾਂ ਕਾਂਗਰਸ ਨੂੰ ਵੀ ਪਾਈਆਂ ਨੇ, ਅਕਾਲੀਆਂ ਨੂੰ ਵੀ ਪਾਈਆਂ ਨੇ, ਅੱਛਾ, ਦੋਨਾਂ ਨੂੰ ਪਾਈਆਂ ਨੇ। ਤੇ ਹੁਣ ਆਮ ਆਦਮੀ ਨੂੰ ਸਿਰਫ ਕੋਈ ਹੋਰ ਲੱਗਦਾ ਵੀ ਚੰਗਾ? ਕੀ ਲੱਗਦਾ ਉਹਨਾਂ 'ਚ ਫਰਕ ਕੀ ਲੱਗਦਾ? ਫਰਕ ਤਾਂ ਇਹੀ ਹੈ ਜੀ, ਜਿਹੜਾ ਕਿ ਹੁਣ ਕਹਿੰਦੇ ਨੇ ਵੀ ਅਸੀਂ ਆਹ ਕਰਾਂਗੇ। ਇਹਨਾਂ ਨੂੰ 70 ਸਾਲ ਦੇਖ ਲਿਆ ਆਪਾਂ ਨੇ, ਦੋਵੇਂ ਪਾਰਟੀਆਂ ਨੂੰ 70 ਸਾਲ ਦੇਖ ਲਿਆ। ਕੀ ਕੀਤਾ ਇਹਨਾਂ ਨੇ? ਨਸ਼ੇ ਹੀ ਖੰਡਾਏ ਨੇ ਕੁੜੀ ਚੋਦੇ। ਨਹੀਂ, ਸੁਖਬੀਰ ਬਾਦਲ ਕਹਿੰਦਾ ਮੈਂ ਸੜਕਾਂ ਬਣਾਤੀਆਂ ਸਾਰੀਆਂ। ਸਾਡੇ ਕਿਹਨੇ ਤਾਂ ਦੇਖ ਲਓ ਕਿਹੜੀ ਬਣਾਈ ਹੈ। ਹਾਂ, ਥੋੜੀ ਪੱਕੀ ਸੜਕ ਆ ਦੇਖੋ। ਪ੍ਰਧਾਨ ਮੰਤਰੀ ਯੋਜਨਾ ਇਹ ਵੀ ਖਾਲੀ ਵਿਚਾਲੇ ਦੇਖ ਲਓ ਤੁਹਾਡੇ ਹਾਲਾਤ ਕਹੇ ਜਿਹੇ ਨੇ। ਅੱਛਾ, ਤੁਹਾਡੇ ਇੱਧਰ ਨਸ਼ੇ ਦਾ ਕਹਿੰਦੇ ਪੰਜਾਬ 'ਚ ਨਸ਼ੇ ਦਾ ਬੜਾ ਮਸਲਾ ਉੱਠਿਆ ਵਾ ਹੁਣ। ਤੁਹਾਨੂੰ ਵੀ ਪਤਾ ਹੀ ਆ, ਤੁਸੀਂ ਪੰਜਾਬੀ ਹੋ। ਹਾਂ, ਨਹੀਂ ਸਾਨੂੰ ਤਾਂ ਸਾਡੀ ਗੱਲ ਤਾਂ ਮੰਨਦੇ ਨਹੀਂ ਨਾ ਵੀ ਤੁਸੀਂ ਤਾਂ ਟੀਵੀ ਵਾਲੇ ਹੋ। ਲੋਕ ਕੀ ਕਹਿੰਦੇ? ਤੁਹਾਨੂੰ ਪਤਾ ਹੀ ਆ ਵੀ ਨਸ਼ਾ ਕਿਵੇਂ ਆ।
ਵੀ ਘਰ ਘਰ ਦਾ ਕੁੜੀਆਂ ਨਸ਼ਾ ਵਾੜਦਾ ਇਹਨਾਂ ਨੇ। ਇਹ ਤੁਹਾਨੂੰ ਵੀ ਲੱਗਦਾ ਵੀ ਸਿਆਸਤਦਾਨਾਂ ਨੇ ਵਾੜਿਆ ਇਹ? ਕਹਿੰਦੇ ਤਾਂ ਹੁਣ ਉਹਨਾਂ ਨੂੰ ਨੇ ਅੱਛਾ, ਸਿਆਸਤ ਮਜੀਠੀਏ ਦੇ ਵੀ ਕੇਸ ਹੋ ਗਿਆ ਹੁਣ। ਮਜੀਠੀ ਦੇ ਨਾਲ ਲੰਦਾ ਅਗਲਾ ਇੰਨਾ ਕੇਸ ਕੀ ਇਹਨਾਂ ਦੁਨੀਆ ਦੇ ਵਿੱਚ ਹੋਇਆ ਹੁਣ ਸਭ ਕੁਛ ਅੱਛਾ, ਰੋਜ਼ ਤਾਂ ਖਬਰਾਂ ਆਉਂਦੀਆਂ ਨੇ। ਤੇ ਫਿਰ ਪੱਕਾ ਵੀ ਐਤਕੀ ਆਮ ਆਦਮੀ ਪਾਰਟੀ ਕਹਿੰਦੇ ਤੁਹਾਡੇ ਹਲਕੇ ਤਾਂ ਬੰਦੇ ਹੀ ਨਹੀਂ ਆਮ ਆਦਮੀ ਪਾਰਟੀ ਦੇ ਪਿੰਡ 'ਚ। ਬਥੇਰੇ ਨੇ ਜੀ। ਨਹੀਂ ਰਾਜੇਵਾਲ ਵੀ ਖੜਾ, ਰਾਜੇਵਾਲ ਬਾਰੇ ਕੀ ਆ ਐਤਕੀ? ਕਹਿੰਦੇ ਬਲਬੀਰ ਸਿੰਘ ਰਾਜੇਵਾਲ ਵੀ ਤਾਂ ਤੁਹਾਡੇ ਹਲਕੇ 'ਚ ਖੜੇ ਆ, ਉਹ ਕਹਿੰਦੇ ਅਸੀਂ ਕਿਸਾਨਾਂ ਨੂੰ ਸੰਘਰਸ਼ ਜਿਤਾ ਕੇ ਲਿਆਏ ਆ। ਦੇਖੋ ਜੀ ਹੁਣ ਗਨਲ ਚੌਧਰੀ ਹੋਆ, ਹੁਣ ਰਾਜੇਵਾਲ ਨੂੰ ਕੋਈ ਪਸੰਦ ਕਰਦਾ ਕੋਈ ਨਹੀਂ ਕਰਦਾ। ਨਹੀਂ ਫਿਰ ਵੀ ਹੁਣ ਤੁਸੀਂ ਆਮ ਆਦਮੀ ਪਾਰਟੀ ਨੂੰ ਕਹਿ ਤਾਂ ਪਸੰਦ ਕਰਦੇ ਹੋ, ਰਾਜੇਵਾਲ ਤਾਂ ਤੁਹਾਡੇ ਹਲਕੇ ਦਾ। ਹੁਣ ਜਿਵੇਂ ਜ਼ਿਮੀਂਦਾਰ ਭਾਈ ਨੇ ਕੋਈ ਕਹਿੰਦਾ ਵੀ ਇਹਨੇ ਗਲਤ ਕਰਿਆ, ਵੀ ਇਹ ਤਾਂ ਸੰਘਰਸ਼ ਵਾਲਾ। ਅੱਛਾ, ਹਾਂ ਵੀ ਇਹਦੇ 'ਚ ਕਿਵੇਂ ਆ ਗਿਆ, ਕੋਈ ਐਂ ਕਹਿੰਦਾ ਕੋਈ ਕਿਵੇਂ ਕਹਿੰਦਾ। ਤੁਹਾਨੂੰ ਲੱਗਦਾ ਵੀ ਇੱਧਰ ਨਹੀਂ ਸੀ ਆਉਣਾ ਚਾਹੀਦਾ? ਇੱਧਰ ਆਉਣਾ ਨਹੀਂ ਸੀ ਚਾਹੀਦਾ। ਐਂ ਹੀ ਕਹਿੰਦੇ ਨੇ ਹੁਣ ਜਿਹੜੇ ਸਿਆਣੇ ਬੰਦੇ ਨੇ ਮੋਹਤਬਰ ਨੇ ਉਹੀ ਸੁਣਦੇ ਆ ਵੀ ਇਹ ਗਲਤ ਕਰ ਰਿਹਾ। ਵੀ ਇੱਧਰ ਨਹੀਂ, ਮਤਲਬ ਮੈਨੂੰ ਲੱਗਦਾ ਨਹੀਂ ਵੀ ਹਲਕੇ 'ਚ ਵੋਟ ਪੈਂਦੀ ਰਾਜੇਵਾਲ ਨੂੰ। ਦੇਖੋ ਜੀ ਹੁਣ ਉਹਦੀ ਬਾਕੀ ਕਿਸਮਤ ਹੈ ਤਾਂ ਹੁਣ। ਅੱਛਾ, ਇਹ ਵਿਰੋਧ ਤਾਂ ਹੋਣ ਲੱਗ ਗਈ, ਫਿਰ ਵੋਟ ਕਿੱਥੋਂ? ਪਰ ਮੈਂ ਜਿੰਨਾ ਬਗਲੀ ਪਿੰਡ ਆ ਤੁਹਾਡੇ ਜਦੋਂ ਮੈਨੂੰ ਇੱਕ ਵੀ ਬੰਦੇ ਨੇ ਨਹੀਂ ਕਿਹਾ ਵੀ ਹਾਂ ਰਾਜੇਵਾਲ ਨੂੰ ਸਹੀ ਖੜ ਗਿਆ, ਉਹਨੂੰ ਮਤਲਬ ਸਹੀ ਹੈ। ਸਾਡੇ ਤਾਂ ਵਿਰੋਧ ਤਾਂ ਹੀ ਹੁੰਦੀ ਹੈ। ਕੋਈ 5-4 ਬੰਦੇ ਹੋਣਗੇ ਜਿਨ੍ਹਾਂ ਤੋਂ ਤੁਸੀਂ ਇੰਟਰਵਿਊ ਨਹੀਂ ਲਈ ਹਲੇ ਤੱਕ। ਅੱਛਾ, ਉਹ ਉਹਦੇ ਹੈਗੇ ਨੇ। ਚੱਲ ਲੱਭਦੇ ਆ ਉਹਨਾਂ ਨੂੰ ਵੀ, ਜੇ ਅਸੀਂ ਮਤਲਬ ਜੇ ਮਿਲ ਜਾਣਗੇ ਤੇ। ਤਾਂ ਇਹ ਜਿਹੜਾ ਬਗਲੀ ਹਲਕਾ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਆ। ਹੋਰ ਵੀ ਗੱਲ ਕਰਦੇ ਆ ਅੱਗੇ ਸਮਰਾਲਾ ਹਲਕੇ ਦੇ ਵਿੱਚ ਜਿਹੜੇ ਸਾਨੂੰ ਲੋਕ ਮਿਲਦੇ ਆ। ਹਾਂ ਬਾਈ, ਵੋਟ ਬਣੀ ਹੋਈ ਆ? ਹਾਂਜੀ ਹਾਂਜੀ ਵੀਰੇ। ਕਦੇ ਪਹਿਲਾਂ ਪਾਈ ਆ ਵੋਟ? ਨਹੀਂ, ਫਸਟ ਟਾਈਮ। ਪਹਿਲੀ ਵਾਰ? ਹਾਂਜੀ ਹਾਂਜੀ। ਕਿੰਨੀ ਉਮਰ ਹੋ ਗਈ? ਮੇਰੀ 19 ਸਾਲ ਦੀ ਵੀਰੇ। ਤੇ ਕਿਹਨੂੰ ਪਾਉਣੀ ਫਿਰ ਐਤਕੀ? ਝਾੜੂ ਨੂੰ ਪਾਵਾਂਗੇ। ਝਾੜੂ ਨੂੰ? ਕਿਹੜੀ ਗੱਲ ਤੋਂ ਪਾਉਣੀ ਝਾੜੂ ਨੂੰ? ਝਾੜੂ ਹੁਣ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਕਾਲੀ ਹੋ ਰਹੀ ਆ। ਇੱਕ ਵਾਰ ਮੌਕਾ ਦੇਣਾ ਚਾਹੀਦਾ ਨਵੀਂ ਸਰਕਾਰ ਨੂੰ। ਤੁਹਾਡੇ ਕੋਲ ਆਏ ਝਾੜੂ ਵਾਲੇ ਵੀ ਸਾਨੂੰ ਵੋਟ ਪਾਓ? ਨਹੀਂ ਨਹੀਂ, ਬਿਲਕੁਲ ਨਹੀਂ। ਬਿਨਾਂ ਆਇਆਂ ਤੋਂ ਹੀ ਪਾ ਦੇਣੀ? ਹਾਂਜੀ ਹਾਂਜੀ ਹਾਂਜੀ। ਨਹੀਂ ਫਿਰ ਉਹ ਪ੍ਰੋਫੈਸਰ ਭੁੱਲਰ ਵਾਲੇ ਮਸਲੇ ਦਾ ਪਤਾ ਤੁਹਾਨੂੰ ਕੀ ਹੈ? ਕੀ ਨਹੀਂ ਵੀਰੇ। ਅੱਛਾ, ਇਹ ਬੰਦੀ ਸਿੰਘ ਜਿਹੜਾ ਪ੍ਰੋਫੈਸਰ ਭੁੱਲਰ ਆ ਜੇਲ੍ਹ 'ਚ ਆ, ਉਹਨੂੰ ਮਤਲਬ ਛੱਡ ਨਹੀਂ ਰਹੇ, ਕਹਿੰਦੇ ਕੇਜਰੀਵਾਲ ਵੀ ਕਹਿੰਦੇ ਬਾਕੀਆਂ ਵਰਗਾ ਹੀ ਹੋ ਗਿਆ। ਅੱਛਾ ਜੀ, ਨਹੀਂ ਮੈਨੂੰ ਨਹੀਂ ਪਤਾ ਵੀਰੇ ਇਸ ਬਾਰੇ। ਤੇ ਇਹ ਬਾਈ ਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਰੁਝਾਨ ਆ ਉਹ ਆਮ ਆਦਮੀ ਪਾਰਟੀ ਦਾ ਕਾਫੀ ਹੱਦ ਤੱਕ ਆ। ਮਤਲਬ ਜਿਹੜਾ ਆ ਵੀ ਉਹਨਾਂ ਦੇ ਭਾਵੇਂ ਕਿ ਲੀਡਰ ਨਹੀਂ ਆ ਪਿੰਡਾਂ 'ਚ, ਪਰ ਫਿਰ ਵੀ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਨੌਜਵਾਨ ਜਿਹੜਾ ਆ ਉਹ ਕਹਿੰਦਾ ਆ ਕਿ ਇਹਨਾਂ ਪਾਰਟੀਆਂ ਨੂੰ ਦੇਖ ਚੁੱਕੇ ਆ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਵੇਵ ਆ ਉਹ ਨੌਜਵਾਨਾਂ 'ਚ ਵੱਡੇ ਪੱਧਰ ਤੇ ਆ। ਬਲਬੀਰ ਸਿੰਘ ਰਾਜੇਵਾਲ ਹਾਂਜੀ ਤੁਹਾਡੇ ਹਲਕੇ 'ਚ ਖੜੇ ਆ ਵੋਟਾਂ 'ਚ, ਉਹਨਾਂ ਬਾਰੇ ਕੀ ਵਿਚਾਰ ਆ? ਉਹਨਾਂ ਬਾਰੇ ਬਸ ਵੀਰੇ ਯਾਰ ਬਸ ਝਾੜੂ ਵੱਲੀ ਜੋਰ ਆ ਯਾਰ, ਬਸ ਹੁਣ ਉਹਨਾਂ ਵੱਲੀ। ਨਹੀਂ ਰਾਜੇਵਾਲ ਸਾਹਿਬ ਯਾਰ ਕਿਸਾਨ ਸੰਘਰਸ਼ ਦੇ ਲੀਡਰ ਰਹੇ ਆ, ਉਹ ਕਹਿੰਦੇ ਮੁੱਖ ਮੰਤਰੀ ਚਿਹਰਾ। ਹਾਂਜੀ ਹਾਂਜੀ, ਉਹਨਾਂ ਵੱਲ ਕਦ ਨਹੀਂ ਝੁਕਾ ਹੈਗਾ? ਚਲੋ ਦੇਖ ਲਾਂਗੇ, ਜੇ ਤੁਸੀਂ ਕਹਿੰਦੇ ਹੋ ਪਾ ਦਾਂਗੇ। ਕੋਈ ਨਹੀਂ ਮੈਂ ਨਹੀਂ ਕਹਿੰਦਾ, ਮੈਂ ਤੈਨੂੰ ਸਵਾਲ ਕਰਦਾ ਵੀ ਤੁਹਾਡੇ ਸਮਰਾਲੇ ਹਲਕੇ 'ਚ ਆ ਵੀ ਫਿਰ ਵੀ ਉਹ ਇੱਕ ਉਮੀਦਵਾਰ ਆ, ਵੀ ਕਿਹੜੀ ਗੱਲ ਤੋਂ ਮਤਲਬ ਪਸੰਦ ਕਿਉਂ ਨਹੀਂ ਆ? ਬਸ ਯਾਰ ਵੀਰੇ ਜਿਵੇਂ ਭਗਵੰਤ ਮਾਨ ਕਹਿ ਰਹੇ ਨੇ ਵੀ ਆਹ ਕਰਾਂਗੇ ਦੇਖ ਲਾਂਗੇ, ਕੋਈ ਨਹੀਂ ਉਹਨਾਂ ਨੂੰ ਮੌਕਾ। ਭਗਵੰਤ ਮਾਨ ਦੇ ਫੈਨ ਹੋ ਵੱਡੇ? ਹਾਂਜੀ ਹਾਂ ਹਾਂ, ਐਂ ਕਹਿ ਸਕਦੇ ਤੁਸੀਂ। ਇਹ ਠੀਕ ਆ, ਇਹ ਫੈਨ ਆ ਜਿਹੜਾ ਮਤਲਬ ਭਗਵੰਤ ਮਾਨ ਦੀ ਜਿਹੜੀ ਫੈਨ ਹੈਗੇ ਆ ਨੌਜਵਾਨ ਵੀ, ਉਹਦੇ ਕਰਕੇ ਉਹ ਕਹਿੰਦੇ ਭਗਵੰਤ ਮਾਨ ਨੂੰ ਹੀ ਪਾਵਾਂਗੇ। ਭਗਵੰਤ ਮਾਨ ਦਾ ਕੈਂਡੀਡੇਟ ਜਿਹੜਾ ਮਰਜੀ ਹੋਵੇ, ਇਹਨਾਂ ਨੂੰ ਨਹੀਂ ਪਤਾ ਕੌਣ ਕੈਂਡੀਡੇਟ ਆ ਜਾਂ ਕੌਣ ਆ, ਪਰ ਉਹ ਕਹਿੰਦੇ ਝਾੜੂ ਨੂੰ ਪਾਵਾਂਗੇ। ਸਮਰਾਲੇ ਹਲਕੇ ਦੇ ਵਿੱਚ ਅੱਜ ਅਸੀਂ ਲੋਕਾਂ ਦੀ ਰਾਏ ਜਾਣ ਰਹੇ ਹਾਂ ਕਿ ਕਿਸ ਉਮੀਦਵਾਰ ਦਾ, ਕਿਸ ਪਾਰਟੀ ਦਾ ਇੱਥੇ ਜ਼ੋਰ ਆ, ਲੋਕ ਕਿਸ ਮਸਲੇ ਦੇ ਉੱਤੇ ਵੋਟਾਂ ਪਾ ਰਹੇ ਨੇ। ਤੇ ਅਸੀਂ ਮਝਾਲੀ ਖੁਰਦ ਜਿਹੜਾ ਪਿੰਡ ਆ ਸਮਰਾਲੇ ਹਲਕੇ ਦਾ, ਇੱਥੇ ਆਏ ਆ ਤੇ ਸਾਡੇ ਨਾਲ ਇੱਥੇ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ, ਮੋਹਤਵਾਰ ਨੇ, ਜਾਂ ਜਿਹੜੇ ਪਿੰਡ ਦੇ ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਉਹ ਵੀ ਇੱਥੇ ਸਾਨੂੰ ਕੁਝ ਮਿਲੇ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਤੋਂ ਜਾਣਦੇ ਆ। ਹਾਂਜੀ ਬਾਬਾ ਜੀ, ਕੀ ਮਾਹੌਲ ਲੱਗ ਰਿਹਾ ਇਸ ਵਾਰ ਵੋਟਾਂ ਦਾ? ਦੇਖੋ ਜੀ, ਮਾਹੌਲ ਤਾਂ ਵਧੀਆ ਲੱਗ ਰਿਹਾ ਹੈਗਾ। ਪਾਰਟੀਆਂ ਬਹੁਤ ਜ਼ਿਆਦਾ ਨੇ, ਕਿਸਾਨ ਵੀ ਨੇ ਵਿੱਚ, ਤੇ ਆਮ ਪਾਰਟੀ ਵੀ ਆ, ਤੇ ਅਕਾਲੀ ਦਲ ਤੇ ਕਾਂਗਰਸ ਵੀ ਆ। ਕੀ ਲੱਗ ਰਿਹਾ ਮਤਲਬ ਮਾਹੌਲ ਇਸ ਵਾਰ? ਕਹਿੰਦੇ ਵੀ ਉਹਨਾਂ ਪਹਿਲਾਂ ਵਾਲਾ ਗਰਮ ਨਹੀਂ ਆ ਮਾਹੌਲ, ਠੰਡਾ ਹੀ ਆ। ਗਰਮ ਤਾਂ ਉਹ ਫਿਰ ਕਰੋਨਾ ਕਰਕੇ ਗਰਮ ਨਹੀਂ ਹੈਗਾ, ਕਰੋਨਾ ਕਰਕੇ ਥੋੜੀਆਂ ਪਾਬੰਦੀਆਂ ਜ਼ਿਆਦਾ ਨੇ, ਨਹੀਂ ਤਾਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ। ਅੱਛਾ, ਤੇ ਕਿਹਦਾ ਜ਼ੋਰ ਲੱਗ ਰਿਹਾ ਫਿਰ ਹਲਕੇ 'ਚ? ਦੇਖੋ ਜੀ, ਜ਼ੋਰ ਤਾਂ ਹੁਣ ਹਰੇਕ ਪਾਰਟੀ ਵਾਲਾ। ਦੇਖੋ ਮੈਂ ਹੁਣ ਅਕਾਲੀ ਦਲ ਨਾਲ ਜੁੜਿਆ, ਮੈਂ ਕਹੂੰਗਾ ਵੀ ਸਾਡੀ ਪਾਰਟੀ ਬਹੁਤ ਅੱਗੇ ਆ। ਸਾਡਾ ਜਿਹੜਾ ਉਮੀਦਵਾਰ ਆ ਬਹੁਤ ਪੜ੍ਹਿਆ ਲਿਖਿਆ ਹੈਗਾ, ਇੰਗਲੈਂਡ ਤੋਂ ਪੜ੍ਹ ਕੇ ਆਇਆ, ਨੌਜਵਾਨ ਮੁੰਡਾ, ਬਹੁਤ ਉਤਸ਼ਾਹ ਕੰਮ ਕਰਨ ਵਾਸਤੇ। ਇਸ ਕਰਕੇ ਸਾਨੂੰ ਲੱਗਦਾ ਵੀ ਐਤਕੀ ਉਹ ਨਹੀਂ। ਪਰ ਅਕਾਲੀ ਦਲ ਨੂੰ ਤਾਂ ਕਹਿੰਦੇ ਵੀ ਅਕਾਲੀ ਦਲ ਜਿਹੜੀ ਆ ਉਹ ਪਿਛਲੀ ਵਾਰ 12 ਸੀਟਾਂ ਤੇ ਰਹਿ ਗਈ, ਵੀ ਬੇਅਦਬੀਆਂ ਵਾਲਾ ਦੋਸ਼ ਲੱਗਦਾ। ਮਜੀਠੀਏ ਦੇ ਉੱਪਰ ਨਸ਼ੇ ਦਾ ਪਰਚਾ ਹੋ ਗਿਆ, ਵੀ ਨਸ਼ੇ ਦੇ ਉਹ ਮਾਈਨਿੰਗ ਦੇ ਨਾਮ ਆਉਂਦਾ। ਫਿਰ ਤੁਸੀਂ ਕਿਹੜੀ ਗੱਲ ਕਰਕੇ ਅਕਾਲੀਆਂ ਨਾਲ ਹਜੇ ਵੀ ਜੁੜੇ? ਦੇਖੋ ਜੀ, ਉਹ ਜਿਹੜੀਆਂ ਬੇਅਬਦੀ ਵਾਲਾ ਸੀ ਜਾਂ ਮੰਨ ਲਓ ਨਸ਼ੇ ਵਾਲਾ ਸੀ, ਇਹ ਸਿਰਫ ਇੱਕ ਸਿਆਸਤ ਕੀਤੀ ਗਈ ਆ ਬਾਕੀ ਪਾਰਟੀਆਂ ਵੱਲੋਂ। ਇਹਦੇ 'ਚ ਹੈ ਕੁਛ ਨਹੀਂ ਸੀ, ਸਿਆਸਤ ਕੀਤੀ ਗਈ ਆ। ਬਾਕੀ
ਚਲੋ ਅਸੀਂ ਕਹਿੰਦੇ ਆ ਵੀ ਜੇ ਹੈ ਵੀ ਆ ਤਾਂ ਜਿਹੜੇ ਉਹਨਾਂ ਦੇ ਕਰੇ ਹੋਏ 10 ਸਾਲਾਂ ਦੇ ਕੰਮ ਨੇ, ਵਿਕਾਸ ਇੰਨਾ ਕਰਿਆ ਹੋਇਆ, ਉਸ ਨੂੰ ਮੁੱਖ ਰੱਖ ਕੇ ਲੋਕ ਵੋਟ ਪਾਉਣਗੇ ਜੀ। ਵਿਕਾਸ ਆ ਇੱਧਰ ਖੜਿਆ, ਕਿਵੇਂ ਬਜ਼ੁਰਗੋ ਸਹਿਮਤ ਹੋ ਗੱਲ ਨਾਲ ਇਹਦੇ ਨਾਲ? ਹਾਂਜੀ ਹਾਂ ਠੀਕ ਹੈ, ਸਹਿਮਤ ਨਾਲ ਜੀ। ਸਹਿਮਤ ਹੈ ਜੀ। ਹਾਂ, ਨੌਜਵਾਨਾਂ ਨੂੰ ਪੁੱਛਦੇ ਆ, ਨੌਜਵਾਨਾਂ ਦੀ ਰਾਏ ਕੋਈ ਵੱਖਰੀ ਹੁੰਦੀ ਆ। ਕਿਵੇਂ ਤੁਹਾਨੂੰ ਲੱਗਦਾ ਵੀ ਹਾਂ ਉਹੀ ਪਹਿਲਾਂ ਵਾਲੀਆਂ ਪਾਰਟੀਆਂ ਜਿਹੜੀਆਂ ਵੀ ਉਹੀ ਆਉਣਗੀਆਂ, ਜਾਂ ਕੋਈ ਤੁਸੀਂ ਕੀ ਸੋਚਦੇ ਹੋ? ਐਤਕੀ ਤਾਂ ਜੀ ਆਪਣੇ ਝਾੜੂ ਦਾ ਜ਼ਿਆਦਾ ਉਹ ਆ, ਲੱਗ ਨਹੀਂ ਰਿਹਾ ਵੀ ਅਕਾਲੀ ਕਾਂਗਰਸ ਚੋਂ ਕੋਈ ਆਊਗਾ। ਝਾੜੂ ਕਾਹਦੇ ਚੰਗਾ ਲੱਗਦਾ ਤੁਹਾਨੂੰ? ਝਾੜੂ ਹੁਣ ਇਹ ਦੋਵੇਂ ਪਾਰਟੀਆਂ ਵੀ ਤਾਂ ਖਾਂਦੀਆਂ ਨੇ ਲੁੱਟ ਕੇ, ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖ ਲੈਂਦੇ ਆ। ਮਤਲਬ ਉਹੀ ਗੱਲ ਆ, ਅੱਡ ਹੋ ਜਾਵੇ ਕੋਈ। ਆਮ ਆਦਮੀ ਨੂੰ ਤੀਜਾ ਮੌਕਾ ਆਮ ਆਦਮੀ ਨੂੰ ਦੇਣਾ ਚਾਹੀਦਾ। ਅੱਛਾ ਹਾਂ, ਹੁਣ ਦੋ ਪਾਰਟੀਆਂ ਬਥੇਰਾ ਕੋ ਖਾ ਲਿਆ, ਹੁਣ ਤੀਜਾ ਮੌਕਾ ਆਮ ਆਦਮੀ ਨੂੰ ਦੇਣਾ ਚਾਹੀਦਾ। ਜਿੰਨਾ ਢਿੱਡ ਭਰ ਨਹੀਂ ਭਰ ਲੈਣਗੇ। ਮਤਲਬ ਆਮ ਆਦਮੀ ਨੂੰ ਉਦਾਂ ਬਸ ਇਸੇ ਗੱਲ ਕਰਕੇ, ਜਾਂ ਕੋਈ ਤੁਹਾਨੂੰ ਲੱਗਦਾ ਵੀ ਕੁਝ ਚੰਗਾ ਵੀ ਕਰ ਆਸ ਹੈਗੀ ਕੋਈ, ਕਿ ਵੈਸੇ ਹੀ ਵੀ ਚੱਲ ਇੱਕ ਮੌਕਾ ਦੇ ਲਓ? ਆਸ ਵੀ ਹੈਗੀ ਆ, ਆਸ ਵੀ ਹੈਗੀ ਆ ਜੀ। ਹੁਣ ਨਵੀਂ ਪਾਰਟੀ ਤਾਂ ਕਰੂਗੀ, ਉਹ ਕਰੂਗੀ, ਕਿਉਂਕਿ ਉਹਨਾਂ ਨੇ 5 ਸਾਲ ਲਈ ਪੈਰ ਜਮਾਉਣੇ ਆ ਨਾ, ਉਹਦੇ ਲਈ ਤਾਂ ਕੁਛ ਨਾ ਕੁਛ ਉਹਨਾਂ ਨੂੰ ਕਰਨਾ ਪੈਣਾ। ਚੰਨੀ ਵੀ ਕਹਿੰਦਾ ਵੀ ਚੰਨੀ ਨੇ ਮਸਲੇ ਹੱਲ ਕਰਤੇ। ਚੰਨੀ ਦੀ ਬੜੀ ਅੱਜ ਕੱਲ ਉਹ ਕਹਿੰਦਾ ਮੈਂ ਵੀ ਆਮ ਆਦਮੀ ਆ। ਨਹੀਂ, ਆਦਮੀ ਦਾ ਹੀ ਸਾਰੀ ਆਪਾਂ ਹੁਣ ਆਮ ਆਦਮੀ ਹੀ ਆਪਾਂ। ਚੰਨੀ ਦਾ ਹੁਣ ਕਿੰਨੇ ਐਲਾਨ ਕਰਤੇ ਨੇ, ਚੰਨੀ ਦਾ ਕੋਈ ਵੀ ਇੱਕ ਵੀ ਉਹ ਹੋਇਆ ਹੋਵੇ ਵੀ ਆਹ ਉਹ ਹੋ ਗਿਆ ਵੀ ਹਾਂ ਐਲਾਨ ਤੋਂ ਬਿਨਾਂ ਵੀ ਹਾਂ ਵੀ ਉਹ ਚ ਵੀ ਆਇਆ ਆ ਵੀ ਕਰਤਾ ਇਹਨੇ ਕੰਮ। ਕੋਈ ਇਹੋ ਜਿਹਾ ਕੰਮ ਨਹੀਂ ਹੋਇਆ। ਕਈ ਸਾਲ ਹੋ ਗਏ, ਮੰਨ ਲਓ ਕਿੰਨੀਆਂ ਵੀਡੀਓ ਹੋ ਗਈਆਂ ਹੋਣਗੀਆਂ। ਆਹ ਦੇਖ, ਮੈਨੂੰ 6 ਸਾਲ ਹੋ ਗਏ ਮੈਨੂੰ ਆ ਲਾਤਾ ਮੇਰੀ, ਅੱਜ ਤੱਕ ਮੈਨੂੰ ਕਿਸੇ ਨੇ ਕਿਹਾ ਨਹੀਂ ਹੈਗਾ ਵੀ ਯਾਰ ਤੇਰਾ ਅਸੀਂ ਕਰਾਉਂਦੇ ਆ। ਪਿੰਡ ਦੇ ਵਿੱਚ ਵੀ ਹੈਗੇ ਨੇ ਬੰਦੇ ਜਿਹੜੇ ਮੂਹਰੇ ਹੁੰਦੇ ਆ ਵੋਟਾਂ ਵੇਲੇ, ਕੁਝ ਵੀ ਲਾ ਲਓ, ਕਿਵੇਂ ਵੀ ਲਾ ਲਓ, ਜਿੰਨੇ ਆਪਾਂ ਦਾ ਕਦੇ ਫਾਇਦਾ ਨਹੀਂ ਹੋਇਆ। ਇੱਕ ਦੂਜੇ ਨੂੰ ਕੋਈ ਵੀ ਬਸ ਇੱਕ ਆ ਗਈ ਮੁੜ ਕੇ। ਹਾਂਜੀ, ਤੁਹਾਨੂੰ ਕੀ ਲੱਗਦਾ ਬਾਬਾ ਜੀ? ਠੀਕ ਆ, ਜਿਵੇਂ ਕਹਿੰਦੇ ਆ ਮੁੰਡੇ, ਆਪਾਂ ਤਾਂ ਜਾਂ ਮੁੰਡੇ ਕਹਿੰਦੇ ਆਪਾਂ ਤਾਂ ਨਵੀਂ ਪਹਿਲਾਂ ਕਿਹਨੂੰ ਪਾਉਣੇ ਹੋ ਵੋਟ? ਪਹਿਲਾਂ ਹੀ ਕਾਂਗਰਸ ਨੂੰ। ਐਤਕੀ ਨਹੀਂ ਪਾਉਣੀ? ਐਕਤੀ ਵੀ ਜਿਵੇਂ ਕਹਿਣਗੇ ਉਹ ਵਧੀਆ ਮੁੰਡੇ ਲਾ ਟੁੱਟੀ ਆ, ਕਿਸੇ ਨੇ ਪੈਸੇ ਦਿੱਤੇ ਮੈਨੂੰ। ਅੱਛਾ, ਠੀਕ ਆ, ਆਪਾਂ ਮੁੰਡੇ ਇਲਾਜ ਕਰਾਂ, ਆਪਾਂ ਕਾਂਗਰਸ ਨੂੰ ਪਾ ਦਾਂਗੇ। ਮਤਲਬ ਇਹ ਹੁਣ ਜਿਹੜਾ ਨੌਜਵਾਨਾਂ ਦਾ ਤਾਂ ਦੇਖੋ ਇਹ ਰੁਝਾਨ ਆ, ਕਹਿੰਦੇ ਵੀ ਨੌਜਵਾਨਾਂ ਦਾ ਜਿਹੜਾ ਰੁਝਾਨ ਹੈਗਾ ਨਾ, ਇਹ ਆਮ ਆਦਮੀ ਪਾਰਟੀ ਕਿੰਨੀ ਨੂੰ। ਹੁਣ ਆਮ ਆਦਮੀ ਪਾਰਟੀ ਦੀਆਂ ਜੇ ਤੁਸੀਂ ਨੀਤੀਆਂ ਦੇਖੋ, ਉਹ ਸਭ ਦਿੱਲੀ ਤੋਂ ਚੱਲਣ ਵਾਲੀਆਂ ਨੇ। ਉਹਨਾਂ ਨੇ ਜੋ ਵੀ ਕਰਨਾ ਦਿੱਲੀ ਤੋਂ ਚੱਲ ਕੇ ਕਰਨਾ ਹੈਗਾ। ਜਿਹੜੀ ਸਾਡੀ ਆਪਣੀ ਅਕਾਲੀ ਦਲ ਦੀ ਪਾਰਟੀ ਹੈ, ਇਹ ਖੇਤਰੀ ਪਾਰਟੀ ਹੈ, ਇਹਦੇ ਮਸਲੇ ਇੱਥੇ ਹੀ ਹੱਲ ਹੋਣੇ ਨੇ। ਹੁਣ ਕੇਜਰੀਵਾਲ ਤੁਸੀਂ ਸੁਣਦੇ ਹੀ ਰਹੇ ਹੋ ਕੀ ਕਰ ਰਿਹਾ, ਦਿੱਲੀ ਕੁਛ ਕਹਿ ਰਿਹਾ, ਜਾ ਕੇ ਇੱਥੇ ਕੁਛ ਕਹੀ ਜਾ ਰਿਹਾ। ਇਹਨਾਂ ਨੇ ਹੁਣ ਤੱਕ ਆਪਦੇ ਦਮ ਤੇ ਕੀ ਕੀਤਾ ਅਕਾਲੀ ਕਾਂਗਰਸ ਨੇ, ਜਾਂ ਵੀ ਹਾਂ ਦਿੱਲੀ ਤੋਂ ਬਿਨਾਂ ਕੀਤਾ ਹੋਵੇ ਆਪਦੇ ਦਮ ਤੇ ਕੋਈ ਇੱਕ ਵੀ ਕੰਮ ਜਾਂ ਹੋਰ ਕੋਈ ਵੀ? ਬਹੁਤ ਪ੍ਰੋਜੈਕਟ ਲਿਆਂਦੇ ਨੇ, ਕਿੰਨੇ ਪੁਲ ਲਵਾਏ ਨੇ, ਕੀ ਕੀਤਾ। ਆਟਾ ਦਾਲ ਦੀ ਸਕੀਮ ਅਕਾਲੀਆਂ ਨੇ ਕਰੀ ਨਹੀਂ, ਪਹਿਲਾਂ ਅਕਾਲੀਆਂ ਨੇ ਸ਼ੁਰੂ ਕਰੀ ਸੀ 2007 ਦੇ ਵਿੱਚ। ਅਕਾਲੀਆਂ ਨੇ ਸਰਕਾਰ ਨਹੀਂ ਸਗਨ ਸਕੀਮਾਂ ਕੀਤੀਆਂ, ਪੈਨਸ਼ਨਾਂ ਲਾਈਆਂ ਬਜ਼ੁਰਗਾਂ ਨੂੰ। ਉਹ ਸਭ ਜ਼ਰੂਰੀ ਹੁੰਦਾ ਜੀ ਕਿਸੇ ਵੀ ਚੀਜ਼ ਦਾ। ਆ ਇੱਕ ਮਿੰਟ ਖੜ, ਬਦਲਾ ਕਿਸੇ ਵੀ ਚੀਜ਼ ਚਾਹੀ ਜ਼ਰੂਰੀ ਆ, ਠੀਕ ਆ। ਕੱਟੜਤਾ ਕਿਸੇ ਵੀ ਚੀਜ਼ ਦੀ ਆ ਉਹ ਮਾੜੀ ਆ, ਕੱਟੜਤਾ ਨਹੀਂ ਚਾਹੀਦੀ ਕਿਸੇ ਵੀ, ਚਾਹੇ ਵੋਟਾਂ ਨੇ, ਚਾਹੇ ਧਰਮ ਹੋ, ਚਾਹੇ ਕੋਈ ਕੱਟੜਤਾ ਨਹੀਂ ਹੋਣੀ ਚਾਹੀਦੀ ਕਿਸੇ ਵੀ ਚੀਜ਼ 'ਚ। ਨਹੀਂ, ਤੁਹਾਡੀ ਗੱਲ ਬਿਲਕੁਲ। ਦੇਖੋ ਬਜ਼ੁਰਗੋ, ਮੈਂ ਵੀ ਪੰਜਾਬ ਦਾ ਹੀ ਆ। ਮੈਂ ਤੁਹਾਨੂੰ ਇਹ ਸਵਾਲ ਇਹ ਪੁੱਛਦਾ ਵੀ ਤੁਸੀਂ ਕਹਿੰਦੇ ਹੋ ਅਕਾਲੀਆਂ ਨੇ ਵਿਕਾਸ ਕੀਤਾ, ਮੁੰਡਿਆਂ ਦਾ ਇਹ ਆ ਵੀ ਇਹ ਸਾਰੀਆਂ ਪਾਰਟੀਆਂ ਲੁੱਟ ਕੇ ਖਾ ਗਈਆਂ, ਵੀ ਅਸੀਂ ਨਵਾਂ ਬਦਲ ਚਾਹੀਦਾ ਸਾਨੂੰ, ਮੁੰਡਿਆਂ ਦਾ ਇਹ ਆ। ਹੁਣ ਮੈਂ ਤੁਹਾਨੂੰ ਸਵਾਲ ਕਰਦਾ, ਇੱਕ ਤੁਸੀਂ ਦੋਵੇਂ ਜਵਾਬ ਦਿਓ। ਜੋ ਹੋ ਗਿਆ। ਕਿਹੜਾ ਮੁੱਦਾ ਤੁਸੀਂ ਕੀ ਚਾਹੁੰਦੇ ਹੋ ਵੀ ਜੇ ਤੁਸੀਂ ਅਕਾਲੀ ਦਲ ਨੂੰ ਕਹਿੰਦੇ ਹੋ ਅਸੀਂ ਵੋਟ ਪਾਉਣੀ ਆ, ਤੁਹਾਡੀ ਨਜ਼ਰ 'ਚ ਤੁਸੀਂ ਕੀ ਸੋਚ ਕੇ ਵੀ ਪਾਰਟੀ ਨਾਲ ਜੁੜਿਆ ਭੁੱਲ ਜਾਓ ਵੀ ਤੁਸੀਂ ਕਿਹੜਾ ਮੁੱਦਾ ਪੰਜਾਬ ਦਾ ਕੀ ਭਲਾ ਚਾਹੁੰਦੇ ਹੋ ਵੀ ਜਿਹਦੇ ਕਰਕੇ ਤੁਸੀਂ ਉਹਨੂੰ ਵੋਟ ਪਾਉਣੇ? ਦੇਖੋ ਜੀ, ਅਸੀਂ ਤਾਂ ਇਹ ਪਾਰਟੀ ਨੂੰ ਇਸ ਕਰਕੇ ਵੋਟ ਪਾਉਨੇ ਆ ਕਿਉਂਕਿ ਵੀ ਜਿੰਨੀ ਵਾਰੀ ਵੀ ਉਹਨਾਂ ਨੇ ਇੱਥੇ ਰਾਜ ਕੀਤਾ ਹੈਗਾ, ਹਰ ਇੱਕ ਵਰਗ ਹੁਣ ਅੱਗੇ ਕਰਨਗੇ। ਤੁਸੀਂ ਕੀ ਸੋਚਦੇ ਹੋ ਅੱਗੇ ਵੀ ਉਹ ਜਿਵੇਂ ਉਹਨਾਂ ਦੇ ਪਿੱਛੇ ਵਿਕਾਸ ਕੀਤਾ ਉਦੋਂ ਵੀ ਅੱਗੇ ਵਿਕਾਸ ਕਰਨਗੇ। ਬਹੁਤ ਜ਼ਿਆਦਾ ਉਹਨਾਂ ਵੀ ਅਸੀਂ ਆਹ ਵਾਰੀ ਕੋਈ ਮਸਲਾ ਦੱਸੋ। ਸਭ ਨੌਜਵਾਨਾਂ ਵਾਸਤੇ ਵੀ ਕਰਨਗੇ, ਸਭ ਬੱਚਿਆਂ ਵਾਸਤੇ ਪੜ੍ਹਾਈ ਦਾ ਵੀ ਕਰਨਗੇ, ਸਭ ਕਰਨਗੇ ਵਿਕਾਸ। ਤੱਕ ਤਾਂ ਜੀ ਹੋਇਆ ਨਹੀਂ ਹੈਗਾ, ਕਿੰਨੇ ਸਾਲ ਹੋ ਗਏ ਹੁਣ ਤੱਕ ਤਾਂ ਕਦੇ ਹੋਇਆ ਨਹੀਂ ਹੈਗਾ। ਜਾਂ ਤਾਂ ਕੀਤਾ ਹੋਵੇ ਪਿੱਛੇ ਵੀ ਕਦੇ ਕੋਈ ਉਹ ਹੋਵੇ ਵੀਰੇ। ਪਰ ਮੈਂ ਚੱਲ ਤੁਹਾਨੂੰ ਵੀ ਇਹ ਪੁੱਛਦਾ, ਉਹਨਾਂ ਨੂੰ ਤਾਂ ਆਪਾਂ ਪੁੱਛ ਲਿਆ ਹੈ ਨਾ, ਤੁਹਾਡੀ ਗੱਲ ਸਹੀ ਆ। ਹੁਣ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ, ਆਮ ਆਦਮੀ ਪਾਰਟੀ ਦੇ ਸਵਾਲ ਉੱਠ ਰਿਹਾ ਪ੍ਰੋਫੈਸਰ ਭੁੱਲਰ ਦੇ ਮਸਲੇ ਨੂੰ ਲੈ ਕੇ ਵੀ ਪ੍ਰੋਫੈਸਰ ਭੁੱਲਰ 27 ਸਾਲ ਹੋ ਗਏ ਜੇਲ੍ਹ 'ਚ ਵੀ। ਚਲੋ ਉਹਨਾਂ ਤੋਂ ਇਹ ਆਸ ਆ ਵੀ ਇਨਸਾਫ ਕਰਨਗੇ, ਵੀ ਉਹ ਬਾਕੀਆਂ ਨਾਲੋਂ ਚੰਗੇ ਆ। ਪਰ ਬਾਕੀ ਜਿੱਦਾਂ ਅੱਜ ਤੱਕ ਬੰਦਿਆਂ ਨੂੰ ਨਹੀਂ ਸੀ ਛੱਡ ਰਹੇ, ਇਹਨਾਂ ਦੇ ਇੱਕ ਸਾਈਨ ਹੋਣੇ ਆ, ਕਹਿੰਦੇ ਉਹ ਵੀ ਨਾ ਕਰ ਰਹੇ ਨਾ। ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਵਾਬ ਵੀ ਨਾ ਦੇ ਰਹੀ, ਉਹ ਮਤਲਬ ਪਰਵਾਹ ਹੀ ਨਹੀਂ ਕਰ ਰਹੇ ਵੀ ਸਾਡੇ ਤੇ। ਤੁਸੀਂ ਮਤਲਬ ਤੁਹਾਨੂੰ ਕੀ ਲੱਗਦਾ ਫੇਰ ਵੀ ਤੁਸੀਂ ਕਿੱਦਾਂ ਸਪੋਰਟ ਕਰੋਗੇ ਪਾਰਟੀ? ਨਹੀਂ, ਇਹ ਉਹਨਾਂ ਨੂੰ ਜੀ ਜ਼ਰੂਰ ਕਰਨਾ ਚਾਹੀਦਾ। ਪ੍ਰੋਫੈਸਰ ਭੁੱਲਰ ਵਾਲਾ ਮੁੱਦਾ ਜਿਹੜਾ ਹੈ, ਕੀ ਪਤਾ ਜੇ ਸਰਕਾਰ ਬਣਦੀ ਆ ਉਹਨਾਂ ਦੀ, ਕੀ ਪਤਾ ਕੋਈ ਨਾ ਕੋਈ ਹੱਲ ਨਿਕਲ ਆਵੇ ਉਹ ਚੀਜ਼ ਦਾ ਵੀ। ਪਰ ਸਰਕਾਰ ਬਣਨ ਤੋਂ ਬਾਅਦ ਤਾਂ ਕੋਈ ਕੁਝ ਨਹੀਂ ਦਿੰਦਾ ਹੁੰਦਾ, ਤੁਹਾਨੂੰ ਪਤਾ। ਮਤਲਬ ਮਸਲਾ ਤਾਂ ਇਹ ਹੁੰਦਾ ਵੀ ਲੋਕਾਂ ਕੋਲ ਤਾਂ 10 ਦਿਨ ਦੀ ਤਾਕਤ ਆ। ਜਦੋਂ ਤੁਸੀਂ ਵੋਟ ਪਾਤੀ ਫਿਰ ਤਾਂ ਤੁਹਾਡੇ ਹੱਥ 'ਚ ਕੁਝ ਨਹੀਂ। ਪਰ ਜਿਹੜੀਆਂ ਸਰਕਾਰਾਂ ਪਾਵਰ 'ਚ ਸੀਗੀਆਂ ਉਹਨਾਂ ਨੇ ਕਿਹੜਾ ਕੋਈ ਕੀਤਾ ਹੈ, ਜਾਂ ਉਹਨਾਂ ਨੇ ਬਣਨ ਤੋਂ ਪਹਿਲਾਂ ਕੋਈ ਕੀਤਾ ਹੋਵੇ? ਆਪਣੇ ਪਹਿਲਾਂ ਜਿਹੜੇ ਬੰਦੀ ਸਿੰਘ ਨੇ ਜਿੰਨੇ ਵੀ ਨੇ, ਉਹਨਾਂ ਬਾਰੇ ਉਹਨਾਂ ਨੇ ਕਿਹੜਾ
ਕੁਝ ਸੋਚਿਆ ਆ ਹੁਣ ਤੱਕ। ਇਦਾਂ ਫਿਰ ਆਪ ਬਰੀ ਤਾਂ ਨਹੀਂ ਨਾ ਹੋ ਜੂਗੀ ਜੇ ਉਹਨਾਂ ਨੇ ਨਹੀਂ ਕੀਤਾ ਫਿਰ। ਇਹ ਤਾਂ ਨਹੀਂ ਹੋਣੀ ਵੀਰੇ, ਹੋਰ ਕੋਈ ਹੱਲ ਵੀ ਹੈ ਨਹੀਂ ਕੋਈ, ਜਾਂ ਤਾਂ ਕੋਈ ਇਹਦਾ ਕੋਈ ਅਲਟਰਨੇਟਿਵ ਹੋਵੇ ਵੀ ਹਾਂ ਹੱਲ ਬਲਵੀਰ ਸਿੰਘ ਰਾਜੇਵਾਲ ਤੁਹਾਡੇ ਹਲਕੇ 'ਚੋਂ ਖੜੇ ਆ, ਤੁਹਾਨੂੰ ਉਹਦੇ ਬਾਰੇ ਕੀ ਵਿਚਾਰ ਆ ਸਰ? ਉਹ ਨਹੀਂ, ਉਹਨਾਂ ਬਾਰੇ ਨਹੀਂ ਹੈਗਾ ਜੀ ਕੁਝ ਵੀ, ਆਪਾਂ ਉਹਨਾਂ ਦੇ ਹੱਕ 'ਚ ਨਹੀਂ ਹੈਗੇ ਜੀ ਜਮ। ਨਹੀਂ ਕਿਉਂ ਨਹੀਂ ਹੱਕ 'ਚ? ਕਹਿੰਦੇ ਕਿਸਾਨ ਸੰਘਰਸ਼ ਜਿੱਤਿਆ, ਕਿਸਾਨ ਸੰਘਰਸ਼ ਵਧੀਆ ਮੰਨਦੇ ਜੀ ਆਪਾਂ, ਉਹ ਚੀਜ਼ ਲਈ ਆਪਾਂ ਸਹਿਮਤ ਆ ਜੀ। ਕਿਸਾਨਾਂ ਲਈ ਜੋ ਮੈਂ 28 ਦਿਨ ਲਾ ਕੇ ਆਇਆ। ਆਪਦੀ ਗੱਲ ਤੇ ਨਹੀਂ ਜੀ ਖੜੇ ਹੈਗੇ। ਜਦੋਂ ਉਹਨਾਂ ਨੇ ਕਹਾ, ਪਹਿਲਾਂ ਕਹਿੰਦੇ ਅਸੀਂ ਰਾਜਨੀਤੀ 'ਚ ਆਉਂਗੇ, ਪੈਰ ਨਹੀਂ ਧਰਦੇ ਕਿ ਐ ਨਹੀਂ ਕਰਦੇ, ਜਦ ਉਹਨਾਂ ਨੂੰ ਲੱਗ ਗਿਆ ਵੀ ਲੋਕ ਮਗਰ ਨੇ ਸਾਡੇ, ਫਿਰ ਰਾਜਨੀਤੀ 'ਚ ਨੂੰ ਉਹਲੇ ਪੈਸਿਆਂ ਦੀ ਗੱਲ ਆ ਸਾਰੀ, ਪੈਸਿਆਂ ਤੱਕ ਸਾਰਿਆਂ ਨੂੰ ਉਹ ਆ ਜੀ। ਉਹ ਭਾਈ ਉਹ ਵੀ ਹੋਏ ਨੇ, ਚੰਡੀਗੜ੍ਹ ਗਏ ਸੀਗੇ ਇਹਨਾਂ ਨੇ, ਉਹ ਕਹਿੰਦੇ ਵੀ ਉੱਥੇ ਹੋ ਗਿਆ ਜੇ ਗੁੜ ਦੀਆਂ ਪੇਚੀਆਂ ਦੇਤੀਆਂ ਜੀ। ਮੈਂ ਤਾਂ ਸੁਣਦਾ ਹੈਗਾ, ਵੈਸੇ ਆਪਾਂ ਕਦੇ ਗਏ ਤਾਂ ਹੈ ਨਹੀਂ, ਕਹਿੰਦੇ ਗੁੜ ਦੀਆਂ ਪੇਚੀਆਂ ਦੇਤੀਆਂ, ਸਹਿਮਤੀ ਹੋ ਗਈ। ਇਹ ਤਾਂ ਬਸ ਕੋਈ ਬਸ ਹਿਸਾਬ ਦਾ ਲੋਟ ਜੇ ਨਹੀਂ। ਆਪਾਂ ਤਾਂ ਆਮ ਪਾਰਟੀ ਨੂੰ ਵੋਟ ਪਾਉਣੇ, ਤਾਂ ਵੋਟ ਆਮ ਪਾਰਟੀ ਨੂੰ ਪਾਉਣੀ। ਮਤਲਬ ਵੀਰ ਹੁਣ ਬਾਅਦ 'ਚੋਂ ਆਇਆ ਵੀਰ, ਤੁਹਾਡਾ ਕੀ ਵਿਚਾਰ ਆ? ਵੋਟਾਂ ਆ ਗਈਆਂ, ਕਿੱਧਰ ਮਨ ਆ ਇਸ ਵਾਰ? ਕਿਸੇ ਪਾਸੇ ਨਹੀਂ ਪਾਉਣੀ ਵੀਰੇ, ਆਪਾਂ ਨੂੰ ਕੈਂਸਲ ਕਰਕੇ ਆਉਣੀ ਹੈ। ਬਾਈਕਾਟ ਮਤਲਬ ਕੀ ਕਾਰਨ ਕੀ ਆ? ਤੁਸੀਂ ਬਾਕੀ ਤਾਂ ਸਾਰੇ ਪਾਉਣ ਨੂੰ ਤਿਆਰ ਆ, ਕੋਈ ਮਤਲਬ ਸਮਝਾਓ ਮੜਾ ਯਾਰ। ਵੀਰੇ ਸਰਕਾਰ ਨੇ ਕੁਝ ਦੇਣਾ ਹੀ ਨਹੀਂ, ਆਪਾਂ ਰੋਟੀ ਕਮਾ ਕੇ ਖਾਣੀ ਆ ਵੀਰੇ, ਆਪਾਂ ਨੂੰ ਸਰਕਾਰ ਦਾ ਕੁਝ ਨਹੀਂ ਦੇ ਰਹੀ। ਸਰਕਾਰ ਨੇ ਹੁਣ ਤੱਕ ਕੀ, ਸਰਕਾਰ ਕਹਿੰਦੀ 1000 ਰੁਪਇਆ ਦਊਂਗਾ, ਕੋਈ ਕਹਿੰਦਾ ਮੈਂ 2000 ਦਊਂਗਾ। ਯਾਰ ਦਾ ਕੀ ਹੈ, ਕੁਝ ਨਹੀਂ ਆਇਆ ਹੁਣ ਤੱਕ ਵੀ, ਆਪਾਂ ਐਵੇਂ ਕਹੀਏ। ਨਾਲੇ ਅਸੀਂ ਉਹ ਲੈਣਾ ਹੀ ਨਹੀਂ ਵੀਰੇ 1000 ਰੁਪਇਆ, ਉਹਦੇ ਤੱਕ ਉਹ ਤਾਂ ਕਹਿੰਦੇ ਮੈਂ ਬਾਈਕਾਟ ਕਰਨਾ, ਤੁਸੀਂ ਤਾਂ ਕਹਿੰਦੇ ਆਮ ਆਦਮੀ ਪਾਰਟੀ ਬਣੀ ਆ। ਨਹੀਂ ਪਾਉਣੀ ਜ਼ਰੂਰ ਆ, ਪਰ ਇਹ ਗਲਤ ਨੇ ਸਕੀਮਾਂ ਜੋ ਵੀ ਨੇ, ਇਹ ਬੰਦੇ ਨੂੰ ਨਿਹੱਥਲ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਵੀ ਕਹਿ ਰਹੀ ਆ ਇਹਦੀ ਵੀ ਗਲਤ ਆ ਯਾਰ, ਇਹ ਚੀਜ਼ ਗਲਤ ਆ, ਚਾਹੇ ਆਮ ਆਦਮੀ ਦੀ ਹੋਈ ਆ, ਇਹ ਚੀਜ਼ ਗਲਤ ਆ। ਇਹ ਪਰ ਇਹ ਲੈ ਕੇ ਤਾਂ ਆਮ ਆਦਮੀ ਪਾਰਟੀ ਆਈ ਆ, ਉਹ ਸਭ ਤੋਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ 1000 ਰੁਪਇਆ ਦਵਾਂਗੇ। ਉਹ ਤਾਂ ਉਦੋਂ ਪਹਿਲਾਂ ਦਾ ਵੀ ਚੱਲੀ ਜਾਂਦਾ ਵੀਰੇ, ਆਟਾ ਦਾਲ 2 ਰੁਪਏ ਜੇ ਉਹ ਬਹੁਤ ਸਭ ਵੀ ਆ। ਇਹ ਸਾਰੇ ਬੰਦਿਆਂ ਨੂੰ ਉਹ ਬੇਲੜ ਬਣਾ ਰਹੇ ਨੇ ਯਾਰ, ਬਸ ਇਹਨਾਂ ਨੇ। ਨਹੀਂ ਚਲੋ ਮੈਂ ਹੁਣ ਤੁਹਾਨੂੰ ਇਹ ਪੁੱਛਦਾ, ਤੁਸੀਂ ਸਾਰੀਆਂ ਪਾਰਟੀਆਂ ਕਹਿੰਦੇ ਵੀ ਇਹ ਵੀ ਗਲਤ ਆ, ਇੱਕ ਹੋਰ ਪਾਰਟੀ ਆ ਪੰਜਾਬ 'ਚ ਸਿਮਰਨਜੀਤ ਸਿੰਘ ਮਾਨ, ਉਹਦੇ ਬਾਰੇ ਨਹੀਂ ਕਦੇ ਵਿਚਾਰ ਆਇਆ ਮਨ 'ਚ? ਉਹ ਆਪਣੇ ਹਲਕੇ 'ਚ ਹੋਈ ਨਹੀਂ ਵੀਰੇ ਕਦੇ, ਇੱਥੇ ਹੈ ਉਹ ਨਹੀਂ, ਉਹਨਾਂ ਦਾ ਕੋਈ ਉਮੀਦਵਾਰ ਹੀ ਨਹੀਂ ਹੈਗਾ। ਜੇ ਉਰੇ ਖੜਾਉਣਾ ਉਮੀਦਵਾਰ, ਉਹਦਾ ਮਾਨ ਸਾਹਿਬ ਬਾਰੇ ਵਿਚਾਰ ਕੀ ਹੈ? ਵਧੀਆ ਬੰਦੇ ਨੇ, ਬਹੁਤ ਵਧੀਆ ਬੰਦੇ ਨੇ। ਖੜਾ ਕਿਸਾਨ ਆਗੂ ਬਰਿੰਦਰ ਸਿੰਘ ਸੇਖੋਂ ਮਾਨ ਗਰੁੱਪ ਤੋਂ ਸਮਰਾਲੇ ਤੋਂ ਰਾਜੇਵਾਲ ਦੇ ਖਿਲਾਫ ਖੜਾ ਜੀ ਉਮੀਦਵਾਰ। ਅੱਛਾ ਇਹ ਕਹਿੰਦੇ ਮਤਲਬ ਇਹਨਾਂ ਨੌਜਵਾਨਾਂ ਨੂੰ ਪਤਾ ਨਹੀਂ, ਸ਼ਾਇਦ ਪ੍ਰਚਾਰ ਕਰਦਾ ਨਹੀਂ, ਪ੍ਰਚਾਰ ਹੀ ਨਹੀਂ ਹੈਗਾ ਵੀਰੇ ਉਹਨਾਂ ਦਾ ਕੋਈ ਵੀ। ਜਿਹੜੇ ਬੇਅਦਬੀਆਂ ਹੋਈਆਂ ਨੇ ਗੁਰਦੁਆਰਿਆਂ 'ਚ, ਹੋਰ ਵੀ ਕਾਂਡ ਹੋਏ ਨੇ, ਅਕਾਲੀ ਦਲ ਨੇ ਕਰਾਏ ਨੇ ਸਾਰੇ, ਇਹ ਬਾਦਲ ਹੋਣੀਆਂ ਨੇ ਕਰੇ ਨੇ ਵੀਰੇ ਸਾਰੇ। ਆਪਾਂ ਹੁਣ ਵੋਟ ਪਾਉਣੀ ਆ ਦਿਲ ਤੇ ਦਿਮਾਗ ਤੋਂ ਸੋਚ ਕੇ, ਨਾ ਕਾਂਗਰਸ ਨਾ ਅਕਾਲੀ ਦਲ ਨੂੰ, ਕਿਸੇ ਦੇ ਦਬਾਅ 'ਚ ਨਹੀਂ ਪਾਉਣੀ, ਇੱਕ ਡੋਕ ਜਿਹਨੂੰ ਪਾਉਣੀ ਆਮ ਆਦਮੀ ਨੂੰ ਪਾਉਣੀ ਆ ਵੀਰੇ। ਤੇ ਆਮ ਆਦਮੀ ਬਾਰੇ ਵੀ ਅਸੀਂ ਇਹੀ ਸਵਾਲ ਕਰ ਰਹੇ ਹਾਂ ਵੀ ਆਮ ਆਦਮੀ ਨੂੰ, ਸਹੀ ਗੱਲ ਆ ਤੁਹਾਡੀ, ਨੌਜਵਾਨਾਂ ਨੂੰ ਇਹ ਬੜਾ ਵੱਡਾ ਸਵਾਲ ਆ ਵੀ ਆਮ ਆਦਮੀ ਨੂੰ ਕਿਉਂ ਸਮਰਥਨ ਆ, ਜੇ ਆਮ ਆਦਮੀ ਵੀ ਉਸੇ ਲੀਡ ਆ। ਹਰ ਕਿਸੇ ਦੀ ਸੋਚ ਦਾ ਫਰਕ ਆ, ਜਿਹੜੀ ਉਹਨਾਂ ਦੀ ਸੋਚ ਅੱਜ ਦੇ ਮੱਲਾ ਯੁੱਗ ਲਈ ਆ ਨਾ, ਨੌਜਵਾਨਾਂ ਲਈ ਸਭ ਤੋਂ ਬੈਸਟ ਸੋਚ ਆ ਉਹਨਾਂ ਦੀ, ਠੀਕ ਆ। ਉਹ ਕੰਮ ਕਰਨਗੇ ਵੀ, ਉਹ ਇਹ ਨਹੀਂ ਹੈਗਾ ਜਿਵੇਂ ਕੈਪਟਨ ਨੇ ਰਾਜ ਕੀਤਾ, ਬਾਦਲ ਨੇ ਕੀਤਾ, ਉਹਨਾਂ ਨੇ ਕੁਝ ਨਹੀਂ ਕੀਤਾ ਵੀਰੇ। ਇਹਨਾਂ ਤੇ ਉਮੀਦ ਆ ਵੀ ਇਹ ਕੰਮ ਕਰਨਗੇ। ਹਾਂ ਆਪਾਂ ਠੋਕ ਕੇ ਨਹੀਂ ਪਾਉਂਦੇ। ਪ੍ਰੋਫੈਸਰ ਭੁੱਲਰ ਵਾਲੇ ਮਾਮਲੇ 'ਚੋਂ ਰਿਹਾਈ ਨਹੀਂ ਕਰ ਰਹੇ, ਤੁਹਾਨੂੰ ਕੀ ਲੱਗਦਾ ਵੀ 27 ਸਾਲ ਬੰਦੇ ਨੂੰ ਅੰਦਰ ਹੋ ਗਏ, ਕੀ ਨਹੀਂ ਬਣਦੀ ਉਹਦੀ ਰਿਹਾਈ ਹੋਣੀ? ਨਹੀਂ ਵੀਰੇ ਹੋਊਗੀ, ਜਿਨ੍ਹਾਂ ਦੇ ਮੰਨ ਲਾ ਕੋਈ ਬਣਦਾ ਇਹਨਾਂ ਦਾ ਕੋਈ ਹਨਾ ਕੁਛ, ਇੱਕ ਰਿਹਾਈ ਹੋਊ ਉਹਨਾਂ ਦੀ। ਉਹ ਬਣਦਾ ਤਾਂ ਉਹ ਕਹਿੰਦੇ ਵੀ ਦਸਤਖਤ ਕੱਲੇ ਕੇਜਰੀਵਾਲ ਦੀ ਸਰਕਾਰ ਦੇ ਦਸਤਖਤ ਚਾਹੀਦੇ ਆ, ਉਹਦੇ ਨਾਲ ਬੰਦੇ ਦੀ ਰਿਹਾਈ ਆ। ਉਹ ਜਵਾਬ ਹੀ ਨਹੀਂ ਦੇ ਰਹੇ, ਜਿਵੇਂ ਬਾਕੀ ਪਾਰਟੀਆਂ ਹੁੰਦੀਆਂ, ਪਹਿਲਾਂ ਬਾਦਲ ਕਿਸੇ ਦਾ ਜਵਾਬ ਨਹੀਂ ਦਿੰਦਾ, ਉਦੀ ਹੁਣ ਇਹ ਕਰਨ ਲੱਗ ਗਿਆ ਵੀ ਕਿਸੇ ਦਾ ਜਵਾਬ ਨਹੀਂ ਦੇਣਾ। ਨਹੀਂ ਵੀਰੇ ਮੰਨ ਲਾ ਜੇ ਉਹਨਾਂ ਦੀ ਬਣਦੀ ਆ ਤਾਂ ਉਹ ਕਰਨਗੇ, ਜਦੋਂ ਹੋਰ ਬੱਦੀ ਸਿੰਘਾਂ ਦਾ ਹੀ ਮੁੱਦਾ ਉੱਠਿਆ ਵੀ ਸਾਰੇ। ਜੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ ਤੁਸੀਂ ਉਹਨਾਂ ਨੂੰ ਸਵਾਲ ਕਰੋਗੇ? ਇਹ ਕੁਐਸਚਨ ਕਰਾਂਗੇ, ਬੰਦੀ ਸਿੰਘਾਂ ਵਾਲੀ ਅਸੀਂ ਜ਼ਰੂਰ ਕਰਾਂਗੇ ਵੀ ਉਹਨਾਂ ਨੂੰ ਰਿਹਾ ਕਰੋ। ਇਹ ਮਤਲਬ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਸਲਾ ਜਿਹੜਾ ਆ ਇਸ ਸਮੇਂ ਜਿਹੜਾ ਸੱਥਾਂ 'ਚ ਗੱਲ ਆ ਜਾਂ ਕਿਤੇ ਵੀ ਗੱਲ ਆ, ਆਮ ਆਦਮੀ ਪਾਰਟੀ ਦੀ ਨੌਜਵਾਨਾਂ 'ਚ ਇੱਕ ਵੱਡੀ ਵੇਵ ਦੇਖ ਰਹੀ ਆ। ਤੁਸੀਂ ਕੀ ਕਹਿੰਦੇ ਹੋ? ਤੁਸੀਂ ਵੀ ਸਾਡੇ 'ਚ ਹੀ ਆਉਂਦੇ ਹੋ, ਨੌਜਵਾਨ ਹੋ। ਨਹੀਂ ਅਸੀਂ ਤਾਂ ਵੀਰੇ ਇਹ ਆ ਵੀ ਅਸੀਂ ਲੋਕਾਂ ਤੱਕ, ਤੁਸੀਂ ਦੇਖੋ ਮੇਰੇ ਸਵਾਲ ਨੇ ਜਿਹੜੇ ਅਸੀਂ ਸਵਾਲ ਤੁਹਾਡੇ ਨਾਲ ਜਿਹੜਾ ਕਰ ਰਹੇ ਆ, ਉਹ ਕਰ ਰਹੇ ਆ ਵੀ ਮਸਲਾ ਮੁੱਦਾ ਹੁੰਦਾ ਆ ਪਾਰਟੀਆਂ ਦੇ ਪੱਕੇ ਭਗਤ ਬਣਨਾ ਪੰਜਾਬ ਨੂੰ ਇੱਥੇ ਤੱਕ ਲਿਆ ਆ। ਇਹ ਤੁਸੀਂ ਮੰਨਦੇ ਹੋ ਵੀ ਪਾਰਟੀਆਂ ਦੇ ਪੱਕੇ ਭਗਤ ਬਣਨ ਨਾਲ ਪੰਜਾਬ ਇੱਥੇ ਤੱਕ? ਉਹੀ ਮੈਂ ਕੱਟੜ ਤਾਂ ਪਹਿਲਾਂ ਗਿਆ ਵੀ ਕੱਟੜ ਤਾਂ ਕਿਸੇ ਵੀ ਚੀਜ਼ ਇਹਨਾਂ ਨੌਜਵਾਨਾਂ ਨੂੰ ਅਣਜਾਣ ਨੇ, ਇਹਨਾਂ ਨੂੰ ਪਤਾ ਨਹੀਂ ਹੈਗਾ। ਹੁਣ ਜਿਹੜਾ ਦੇਖੋ ਕੇਜਰੀਵਾਲ ਦਾ ਪ੍ਰੋਫੈਸਰ ਭੁੱਲਰ ਵਾਲਾ ਮਤਾ, ਉਹ ਸਿਰਫ ਕੇਜਰੀਵਾਲ ਦੇ ਹੱਥ ਖੜਾ। ਸੈਂਟਰ ਗਵਰਨਮੈਂਟ ਨੇ, ਬੀਜੇਪੀ ਨੇ ਰਿਹਾਈ ਸਿੰਘਾਂ ਦੀ ਬਾਰੇ ਕਰਿਆ ਹੋਇਆ, ਸਭ ਉਹ ਕਰਿਆ ਹੋਇਆ, ਪਰ ਇਹ ਕਿਉਂ ਨਹੀਂ ਕਰ ਰਿਹਾ? ਪਹਿਲਾਂ ਸਾਡੇ ਅਕਾਲੀ ਦਲ ਨੇ ਵੀ ਬਹੁਤ ਸਿੰਘਾਂ ਰਿਹਾਈ ਬਾਰੇ ਬਾਜ਼ ਉਠਾਈ ਆ, ਜਦੋਂ ਉਹਨੂੰ ਫਾਂਸੀ ਦੀ ਸਜ਼ਾ। ਮੈਂ ਤੁਹਾਨੂੰ ਸਵਾਲ ਕਰਦਾ ਜੀ, ਅਕਾਲੀ ਦਲ ਦੀ 1995 ਤੋਂ ਬਾਅਦ ਸਰਕਾਰ ਬਣੀ,
ਇਹ ਹੋਇਆ ਵੀ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਪੁਲਿਸ ਨੇ ਚੁੱਕ ਕੇ ਤੇ ਕਤਲ ਕਰਤਾ। ਇਹਨਾਂ ਨੇ ਚੋਣ ਵਾਅਦਾ ਕੀਤਾ ਵੀ ਅਸੀਂ ਕਮੇਟੀ ਬਣਾਵਾਂਗੇ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੇਵਾਂਗੇ, ਉਹ ਰਿਪੋਰਟ ਤੇ ਕਿਸੇ ਨੂੰ ਸਜ਼ਾ ਨਹੀਂ ਹੋਈ। ਹੋਰ ਕਿੰਨੇ ਸਿੱਖ ਜਿਹੜੇ ਆ ਜੇਲ੍ਹਾਂ 'ਚ ਰਹੇ, ਬਾਦਲ ਦੀ 10 ਸਾਲ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਨਹੀਂ, ਸਰਕਾਰ 'ਚ ਆਉਣ ਤੋਂ ਬਾਅਦ ਕੱਲਾ ਬਾਜ ਤਾਂ ਦੇਖੋ ਸਰਕਾਰ ਦੇ ਟਾਈਮੇ ਬਾਜ ਉਡਾਉਣੀਆਂ। ਜਦੋਂ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੋਈ ਸੀਗੀ, ਉਦੋਂ ਇੰਨਾ ਮਾਹੌਲ ਖਰਾਬ ਹੋ ਗਿਆ ਸੀਗਾ, ਉਹ ਵੀ ਤਾਂ ਜਾ ਕੇ ਇਹ ਬਦਲ ਕੇ ਹੀ ਕਰਾ ਕੇ ਲੈ ਕੇ ਉਹਨੂੰ ਓਵਰਕੈਚ ਚ ਬਦਲੀ ਕਰਾਇਆ। ਯਾਰ ਅਕਾਲੀ ਦਲ ਦੀ ਹੁਣ ਦੀ ਉਹ ਲਾਲਾ, ਇੱਕ ਪਾਸੇ ਆਪਣੇ ਹਰਸਿਮਰਤ ਕੌਰ ਬਾਦਲ ਕਹਿੰਦੀ ਮੈਂ ਪੜ੍ਹੇ ਨੇ ਖੇਤੀ ਕਾਨੂੰਨ, ਠੀਕ ਆ, ਉਦੋਂ ਬਾਅਦ ਉਹ ਉਹਨਾਂ ਦਾ ਵਿਰੋਧ ਕਰਦੀ ਆ। ਜਦ ਕਹਿੰਦੀ ਮੈਨੂੰ ਉਹ 'ਚ ਕੋਈ ਗਲਤ ਨਹੀਂ ਲੱਗਿਆ ਹੈਗਾ, ਜਦ ਪਤਾ ਲੱਗ ਗਿਆ ਵੀ ਸਾਰਾ ਕਿਸਾਨ ਤਬਕਾ ਸਭ ਖਿਲਾਫ ਹੋਊਗਾ, ਫਿਰ ਕਹਿੰਦੇ ਜੀ ਅਸੀਂ ਵਿਰੋਧ ਚ ਇਹਦੇ 'ਚ। ਦੋਗਲੀਆਂ ਗੱਲਾਂ ਨੇ ਇਹਨਾਂ ਦੀਆਂ, ਦੋਗਲੀਆਂ ਨੀਤੀਆਂ ਨੇ। ਕਾਂਗਰਸ ਦੀ ਵੀ ਇਹੀ ਆ, ਅਕਾਲੀਆਂ ਦੀ ਵੀ ਇਹੀ ਆ। ਆਪ ਦੇ ਨਹੀਂ ਤੁਹਾਨੂੰ ਲੱਗਦਾ ਵੀ ਦੋਗਲੀ ਆ? ਉਹ ਵੀ ਤਾਂ ਉਹੀ ਉਸੇ ਲੱਗਦਾ ਇਹਨਾਂ ਦੀ ਵੀ ਦੋਗਲੀ ਹੋਵੇ, ਪਰ ਇਹ ਸਾਹਮਣੇ ਉਹ ਦਿਖ ਰਿਹਾ ਨਾ, ਜੋ ਦਿਖ ਰਿਹਾ। ਮੈਂ ਤੁਹਾਨੂੰ ਉਹ ਸਵਾਲ ਕਰ ਰਿਹਾ। ਆਪਾਂ ਵੀਰੇ ਕੋਈ ਪੱਕੇ ਭਗਤ ਨਹੀਂ ਹੈਗੇ ਵੀ ਆਮ ਆਦਮੀ ਦੇ ਆਪਾਂ, ਹਾਂ ਵੀ ਉਹੀ ਆ, ਠੀਕ ਆ। ਜਾਣੀ ਜੇ ਇੱਕ ਮੌਕਾ ਦੇ ਦਾਂਗੇ ਕੋਈ ਆਪਣਾ, ਉਹ ਤਾਂ ਨਹੀਂ 5 ਸਾਲ 10 ਸਾਲ ਇਹ ਵੀ ਤਾਂ ਖਾਂਦੀ ਆ ਇਹਨੇ ਹੁਣ ਤੱਕ। ਉਹ ਖਾ ਜਾਣਗੇ 1 ਜੇ ਸਾਲ, ਇੱਕ ਫਿਰ ਕੀ ਹੋਣ 5 ਸਾਲ ਉਹ ਕਰ ਦੇਣਗੇ ਜਾਂ ਕੁਝ, ਫਿਰ ਕਿਹੜਾ ਹੋਊਗਾ। ਆਪਾਂ ਪਹਿਲਾਂ ਵੀ ਖਾ ਕੇ ਕਮਾ ਕੇ ਖਾਂਦੇ, ਹੁਣ ਵੀ ਕਮਾ ਕੇ ਖਾ ਲਾਂਗੇ 5 ਸਾਲ, ਆਪਾਂ ਤਾਂ ਉੱਥੇ ਹੀ ਰਹਿਣਾ। ਰਾਜੇਵਾਲ ਸਾਹਿਬ ਨੂੰ ਕਿਉਂ ਨਹੀਂ ਮੌਕਾ ਦੇਣਾ? ਉਹਨੂੰ ਕੀ ਦੇਣਾ ਮੌਕਾ ਜੀ? ਉਹ ਆਪਦੀ ਬੋਲਾਂ ਦੇ ਨਹੀਂ ਖੜਦਾ ਵੀਰੇ, ਉਹ ਹੋਰ ਗਾਹਾਂ ਕੀ ਖੜਨਾ ਆ। ਸਰਕਾਰ ਕੀ ਚਲਾ ਲੈਣਗੇ? ਉਹ ਰਾਜੇਵਾਲ ਤਾਂ ਬੀਜੇਪੀ ਨਾਲ ਵਿਕ ਗਿਆ, ਉਹਦਾ ਤਾਂ ਇੱਕ ਈਡੀ ਕਰਕੇ ਹੁਣ ਡਰਦਾ ਉਹ, ਇਸ ਕਰਕੇ ਉਧਰ ਬੀਜੇਪੀ ਨਾਲ ਹੀ ਉਹਦੇ ਗੱਡ ਤੋਂ ਪੈ ਗਈ ਆ ਕਿਸਾਨਾਂ ਦੀ। ਦੇਖੋ ਕਿਸਾਨ ਚੰਗੇ ਕੰਮ ਕਰੇ, ਇਹ ਨਹੀਂ ਕਹਿੰਦੇ ਵੀ ਬਿੱਲਾਂ ਵਾਸਤੇ ਬਹੁਤ ਵੱਡੀ ਲੜਾਈ ਲੜੀ ਉਹਨਾਂ ਨੇ, ਪਰ ਉਹ ਸਿਧਾਂਤ ਤੋਂ ਹਿੱਲ ਗਏ ਨੇ ਆਪਣੇ ਤੋਂ, ਇਸ ਕਰਕੇ ਵੀ ਲੋਕ ਉਹਨਾਂ ਨੂੰ ਚਾਹੁੰਦੇ ਨਹੀਂ ਹੈਗੇ। ਬਿਲਕੁਲ, ਇਹ ਲੋਕਾਂ ਦੀ ਰਾਏ ਆ। ਹੋਰ ਅੱਗੇ ਪਿੰਡਾਂ 'ਚ ਚੱਲਦੇ ਆ, ਦੇਖਦੇ ਆ ਵੀ ਸਮਰਾਲਾ ਹਲਕਾ ਜਿਹੜਾ ਆ ਆਪਣੇ ਉਮੀਦਵਾਰਾਂ ਬਾਰੇ, ਇਸ ਵਾਰ ਦੀਆਂ ਚੋਣਾਂ ਬਾਰੇ ਕੀ ਕਹਿ ਰਿਹਾ। ਇੱਥੇ ਰਾਜੇਵਾਲ ਸਾਹਿਬ ਬਾਰੇ ਇਹ ਦੇਖਣ 'ਚ ਆਇਆ ਕਿ ਰਾਜੇਵਾਲ ਸਾਹਿਬ ਦੇ ਵਿਰੋਧ 'ਚ ਕਾਫੀ ਲੋਕਾਂ ਦੇ ਵਿੱਚ ਵਿਰੋਧ ਆ, ਪਰ ਇੱਥੇ ਇਹ ਬੋਲੇ ਨੇ ਪਿੱਛੋਂ ਬਜ਼ੁਰਗ ਕਹਿੰਦੇ ਅਸੀਂ ਪਾਵਾਂਗੇ ਰਾਜੇਵਾਲ ਸਾਹਿਬ ਨੂੰ। ਬਜ਼ੁਰਗ ਪਾਓਗੇ ਵੋਟ? ਪਾਉਣੀ ਆ ਭਾਈ, ਰਾਜੇਵਾਲ ਨੂੰ ਪਾਵਾਂਗੇ। ਇਹ ਬਾਕੀ ਵੋਟ ਆ ਰਾਜੇਵਾਲੀ ਦੀ। ਇਹ ਕਿੰਨੀਆਂ ਨੇ ਰਜਿਸਟਰਡ ਹੈਗੀਆਂ ਬਥੇਰੀਆਂ, ਜਿਹਨਾਂ ਦੇ ਮਨ ਚ ਉਹ ਪਾਉਣਗੇ। 5 ਪੈਣਗੀਆਂ, 5 ਆਪਣੇ ਪਿੰਡ ਚ 30 ਪਾਰਟੀਆਂ ਹੁੰਦੀਆਂ ਨੇ, ਵਿਰੋਧੀ ਪਾਰਟੀ ਜੋ ਮਰਜ਼ੀ ਭੌਂਕੀ ਜਾ ਸਕਦੇ ਨੇ, ਅਸੀਂ ਪਰ ਪਾਵਾਂਗੇ। ਹੈਗੀਆਂ ਨੇ ਇੱਥੇ ਬਾਕੀ ਸਾਰੇ ਅਸੀਂ ਬਗਲੀ ਵੀ ਗਏ ਸੀ, ਬਾਕੀ ਸਾਰੇ ਕਿਉਂ ਰਾਜੇਵਾਲ ਸਾਹਿਬ ਬਾਰੇ ਇਦਾਂ ਕਿਉਂ ਲੋਕ ਕਹਿ ਰਹੇ ਆ ਵੀ ਪੁਰਾਣੇ ਮਸਲੇ ਚੱਕੀ ਜਾਂਦੇ ਨੇ, ਜਿਹੜੇ ਪਹਿਲਾਂ ਮਤਲਬ ਹੋਏ ਨੇ ਚੰਡੀਗੜ੍ਹ ਤੋਂ। ਕਿਹੜੇ ਮਸਲੇ ਹੋਏ? ਕੋਈ ਮਾਲਾ ਗੁੜਗਾੜ ਦਾ ਮਸਲਾ ਸੀਗਾ ਜਿਹੜਾ ਇਹਨਾਂ ਦਾ, ਕੋਈ ਮੈਨੂੰ ਤਾਂ ਪਤਾ ਨਹੀਂ ਉਹਦੇ ਬਾਰੇ। ਜਾਨੀ ਇਹ ਕਹਿੰਦੇ ਆ ਵੀ ਉਹ ਗੁੜ ਵੇਚ ਗਿਆ, ਫਲਾਣਾ ਕਰ ਗਿਆ। ਜਾਨੀ ਅਸੀਂ ਤਾਂ ਹੁਣ ਕਹਿੰਦੇ ਹੁਣ ਭਾਈ ਉਹਨੂੰ ਪਾਉਣੀ ਹੈ ਵੋਟ। ਉਹ ਤਾਂ ਕਹਿੰਦਾ ਸੀ ਮੈਂ ਰਾਜਨੀਤੀ ਚ ਆਉਣਾ ਹੀ ਹੈ ਨਹੀਂ। ਕੌਣ ਕਹਿੰਦਾ? ਓਏ ਸਟੇਜ ਤੇ ਚੜ ਕੇ ਇਹ ਕਿਹਾ ਸੀ ਵੀ ਅਸੀਂ ਉੱਥੇ ਨਹੀਂ ਮਤਲਬ ਕਰਨਾ ਕੋਈ ਰਾਜਨੀਤੀ ਵਾਲਾ ਕੰਮ। ਉਦੋਂ ਬਾਅਦ ਵਿੱਚ ਇਹ ਮਸਲਾ ਚੱਕਿਆ। ਉਹਨਾਂ ਨੇ ਤਾਂ ਝੰਡੇ ਲਹਾਤੇ ਸੀ, ਆਪਣੇ ਨਿਸ਼ਾਨ ਸਾਹਿਬ ਲਹਾਤੇ ਉੱਥੋਂ। ਜੋ ਮਰਜੀ ਭੌਂਕੀ ਜਾਓ, ਭੌਂਕਣ ਨੂੰ ਜੋ ਮਰਜੀ ਭੌਂਕ ਸਕਦੇ। ਸੱਚੀ ਗੱਲ ਭੌਂਕਣਾ ਲੱਗਦੀ ਆ। ਆਪਣੇ ਮੂੰਹੋਂ ਕਿਹਾ ਸੀ ਵੀ ਉਹ ਗਦਾਰ ਹੋਊਗਾ ਜੋ ਰਾਜਨੀਤੀ ਚ ਆਊ। ਓਏ ਤੁਸੀਂ ਜੋ ਮਰਜੀ ਬੋਲੀ ਜਾਓ, ਤੁਸੀਂ ਕੁੱਤੇ ਹੋ। ਮੈਂ ਇਹ ਗੱਲ ਕਰ ਚਾਹਣਿਆ ਨਾ, ਜਦੋਂ ਰਾਜੇਵਾਲ ਨੂੰ ਪਤਾ ਲੱਗ ਗਿਆ ਸੀਗਾ ਵੀ ਸਾਡੇ ਬਹੁਤ ਕਿਸਾਨੀ ਸੰਘਰਸ਼ ਦੇ ਵਿੱਚ ਵਰਿੰਦਰ ਸਿੰਘ ਸੇਖੋਂ ਨੇ ਯੋਗਦਾਨ ਪਾਇਆ, ਨੌਜਵਾਨ ਆ, ਮਾਨ ਦਲ ਦਾ ਮਾਨ, ਵਧੀਆ ਬੰਦਾ, ਇਹ ਨਹੀਂ ਗੱਲ ਹੈਗੀ ਵੀ ਬਹੁਤ ਵਧੀਆ ਸਪੋਰਟ ਉਹਨੂੰ ਕਰਨੀ ਚਾਹੀਦੀ ਆ ਮਾਨ ਨੂੰ, ਪਰ ਇਹ ਉਹਦੇ ਮੁਕਾਬਲੇ 'ਚ ਖੜਨਾ ਨਹੀਂ ਚਾਹੀਦਾ ਸੀ। ਇਹ ਘਟੀਆਪਣ ਦਿਖਾਇਆ ਰਾਜੇਵਾਲ ਉਹਦੇ ਮੁਕਾਬਲੇ 'ਚ ਖੜ ਕੇ, ਮਾਨ ਗਰੁੱਪ ਦੇ ਮੁਕਾਬਲੇ, ਜਦੋਂ ਕਿ ਮੁੰਡੇ ਦਾ ਬਹੁਤ ਵੱਡਾ ਯੋਗਦਾਨ ਆ ਵਰਿੰਦਰ ਸਿੰਘ ਸੇਖੋਂ ਦਾ। ਸਮਰਾਲਾ ਹਲਕੇ ਦੇ ਜਲੋਦ ਪਿੰਡ ਦੇ ਵਿੱਚ ਹੁਣ ਅਸੀਂ ਪਹੁੰਚੇ ਆ ਤੇ ਇੱਥੇ ਵੀ ਬਜ਼ੁਰਗ ਸਾਨੂੰ ਕੁਝ ਮਿਲੇ ਆ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਹਾਂਜੀ ਬਜ਼ੁਰਗੋ, ਤੁਸੀਂ ਵੀ ਦੱਸ ਦਿਓ ਵੋਟਾਂ ਪਾਉਨੇ ਹੋ? ਹਾਂਜੀ ਵੋਟ ਪਾਉਣੇ ਆ ਜੀ। ਕਿੰਨੇ ਸਾਲ ਹੋ ਗਏ ਵੋਟਾਂ ਪਾਉਣਿਆਂ ਨੂੰ? ਵੋਟਾਂ ਤਾਂ ਹੁਣ ਕੋਈ ਖਾਸਾ ਚਿਰ ਹੋ ਗਿਆ, ਹੁਣ ਤਾਂ 70 72 ਸਾਲ ਦੀ ਉਮਰ ਹੋ ਗਈ ਜਦ ਪਾਉਣੇ ਹੀ ਆ। ਤੇ ਐਤਕੀ ਫਿਰ ਕਿਹਦਾ ਜ਼ੋਰ ਲੱਗ ਰਿਹਾ? ਦੇਖੋ ਜੀ ਅਜੇ ਸਾਡੇ ਪਿੰਡ ਦੇ ਵਿੱਚ ਹੁਣ ਥੋੜੀ ਜਿਹਾ ਆਮ ਆਦਮੀ ਪਾਰਟੀ ਦਾ ਜ਼ਿਆਦਾ ਜ਼ੋਰ ਲੱਗਦਾ। ਅੱਛਾ ਜੀ। ਹਾਂਜੀ ਇਹ ਕਿਹੜੀ ਗੱਲ, ਮਤਲਬ ਪਹਿਲਾਂ ਆਮ ਆਦਮੀ ਪਾਰਟੀ ਦਾ ਜ਼ੋਰ ਵੀ ਕਿਹੜੀ ਗੱਲ ਕਰਕੇ ਲੱਗ ਰਿਹਾ ਵੀ ਲੋਕ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖ ਰਹੇ? ਉਹ ਝੁਕਾ ਜਾਂਦੇ ਨੇ ਵੀ ਹੁਣ ਸਾਰੀਆਂ ਪਾਰਟੀਆਂ ਦੇਖ ਲਈਆਂ, ਕਿਸੇ ਪਾਰਟੀ ਨੇ ਕਰਿਆ ਕੁਝ ਨਹੀਂ। ਉਹ ਕਹਿੰਦੇ ਵੀ ਹੁਣ ਟੀਵੀ ਦੇਖ ਲਓ, ਸਾਰੇ ਪਿੰਡ ਦੇ ਇਹੀ ਕਹਿੰਦੇ ਲੋਕ। ਹਾਂਜੀ ਮਤਲਬ ਬਦਲ ਕਰਕੇ ਲੱਗ ਰਿਹਾ। ਬਜ਼ੁਰਗੋ ਤੁਸੀਂ ਮਤਲਬ ਪਹਿਲਾਂ ਹੋਰ ਪਾਰਟੀਆਂ ਨਾਲ ਵੀ ਜੁੜੇ ਰਹੇ ਹੋਵੋਗੇ, ਵੋਟਾਂ ਪਾਉਂਦੇ ਰਹੇ ਹੋਵੋਗੇ, ਇਸ ਵਾਰ ਮਤਲਬ ਇੱਕ ਸਵਾਲ ਬੜਾ ਖੜਾ ਹੋ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਆ ਵੀ ਲੋਕਾਂ ਕੋਲ ਤਾਂ ਇਹੀ ਮੌਕਾ ਹੁੰਦਾ, ਬਾਕੀ ਦਾ ਫਿਰ ਜਿਹੜਾ ਬੰਦਾ ਬਣ ਗਿਆ ਉਹਦੇ ਕੋਲੇ ਮੌਕਾ ਆ ਵੀ ਜਿਹੜਾ ਜਦੋਂ ਇਹ ਮੌਕਾ ਲੋਕਾਂ ਨੇ ਵਰਤਣਾ ਵੀ ਉਹ ਲੋਕਾਂ ਨੂੰ ਕੋਈ ਏਜੰਡਾ ਲੱਗ ਰਿਹਾ, ਕੋਈ ਮੁੱਦਾ ਹੈ ਜਾਂ ਬਸ ਐਵੇਂ ਹੀ ਵੀ ਯਾਰ ਵੀ ਬਸ ਦਿਲ ਨਹੀਂ ਹੈਗਾ ਵੀ ਬਸ ਪਾ ਦਿਓ ਬਸ? ਜੀ ਮੁੱਦਾ ਤਾਂ ਦੋਏ ਪਾਰਟੀਆਂ ਦੇਖ ਲਈਆਂ ਲੋਕਾਂ ਨੇ, ਕੋਈ ਕਿਸੇ ਦਾ ਕੁਝ ਨਹੀਂ ਕਰਦਾ, ਕੋਈ ਕੰਮਕਾਰ ਨਹੀਂ ਕਰਦਾ। ਬਾਕੀ ਬੇਅਦਬੀਆਂ ਦਾ ਵੀ ਹੋ ਗਿਆ ਜੀ, ਹੋਰ ਵਿੱਚ ਰਹਿਣਾ ਤੀਆ ਬਦਲ
ਪਾਰਟੀ ਦਾ। ਅੱਛਾ ਚਲੋ ਬੇਅਦਬੀਆਂ ਦਾ ਮਸਲਾ ਹੋਇਆ, ਹੁਣ ਤੁਸੀਂ ਗੱਲ ਕੀਤੀ ਮਸਲਾ ਜਿੱਦਾਂ ਬੇਅਦਬੀਆਂ ਦਾ ਇੱਕ ਵੱਡਾ ਮਸਲਾ ਸੀ, ਉਹਨਾਂ ਸਰਕਾਰ ਬਦਲਤੀ ਇੱਕ, ਦੂਜੀ ਸਰਕਾਰ ਨੇ ਵੀ ਲੋਕ ਕਹਿੰਦੇ ਵੀ ਇਨਸਾਫ ਨਹੀਂ ਕੀਤਾ, ਤੇ ਹੁਣ ਵੀ ਜਿੱਦਾਂ ਆਮ ਆਦਮੀ ਪਾਰਟੀ ਦੀ ਲਹਿਰ, ਆਮ ਆਦਮੀ ਪਾਰਟੀ ਤੇ ਸਵਾਲ ਉੱਠ ਰਿਹਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਉਹਨੂੰ ਜੀ ਅੱਜ ਅਸੀਂ ਦੇਖਿਆ ਸੀ ਉਹਨਾਂ ਦੇ ਘਰ ਮੂਹਰੇ ਧਰਨਾ ਲੱਗਿਆ ਹੋਇਆ ਸੀ, ਉਹ ਕਹਿੰਦੀ ਵੀ ਜੇ ਇਹਨੂੰ ਕੇਜਰੀਵਾਲ ਸਾਹਿਬ ਸਾਈਨ ਕਰਦੇ ਨੇ ਵੀ ਰਿਹਾਈ ਕਰਦੇ ਨੇ ਫਿਰ ਅਸੀਂ ਮਦਦ ਕਰਾਂਗੇ, ਨਹੀਂ ਅਸੀਂ ਬਾਈਕਾਟ ਕਰ ਦਾਂਗੇ ਜੀ ਇਹਦਾ। ਤੇ ਲੋਕਾਂ ਨੂੰ ਤੁਹਾਨੂੰ ਲੱਗਦਾ ਵੀ ਇਹ ਮਸਲਾ ਹੈ ਵੀ ਇੱਕ ਬੰਦਾ 27 ਸਾਲਾਂ ਤੋਂ ਜੇਲ੍ਹ 'ਚ ਹੈ, ਵੀ ਇਹ ਮਸਲਾ ਇਨਸਾਫ ਦਾ ਮਸਲਾ ਤੁਹਾਨੂੰ ਲੱਗਦਾ? ਕਹਿੰਦਾ ਜੀ ਕੋਈ ਇਹ ਤੇ ਕੋਈ ਕੇਸ ਨਹੀਂ ਜੀ ਹੈਗਾ, ਵੀ ਉਹ ਤਾਂ ਇੱਕ ਫਸਾਇਆ ਹੋਇਆ ਪੁਲਿਸ ਪ੍ਰਸ਼ਾਸਨ ਦਾ ਜੀ, ਵੀ ਕੋਈ ਕੇਸ ਨਹੀਂ ਹੈਗਾ, ਝੂਠੇ ਸਾਰੇ ਕੇਸ ਨੇ ਜਿੰਨੇ ਵੀ ਹੈਗੇ ਨੇ। ਚਾਹੇ ਕੇਸ ਹੋਵੇ ਵੀ ਤਾਂ ਵੀ 27 ਸਾਲ ਹੋ ਗਏ, ਬੰਦਾ ਕਤਲ ਕਰਕੇ ਵੀ 14 ਸਾਲਾਂ ਚੋਂ ਬਾਅਦ ਬਰੀ ਹੋ ਜਾਂਦਾ, ਵੀ 27 ਸਾਲ ਹੋ ਗਏ ਤਾਂ ਵੀ ਹੁਣ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੂੰ ਇਹ ਮਸਲਾ ਆਮ ਆਦਮੀ ਪਾਰਟੀ ਲਈ ਇੱਕ ਚੁਣੌਤੀ ਬਣ ਸਕਦਾ? ਚੁਣੌਤੀ ਬਣ ਗਿਆ ਜੀ, ਉਹਨਾਂ ਨੇ ਕੁਝ ਬਿਆਨ ਦਿੱਤੇ ਨਹੀਂ ਹੈਗੇ ਭਗਵੰਤ ਮਾਨ ਨੇ। ਉਹ ਕਹਿੰਦਾ ਵੀ ਜੇ ਉੱਤੇ ਸੈਂਟਰ ਵਾਲੇ ਕਰਨਗੇ ਵੀ ਉਹ ਤਾਂ ਕੁਝ ਹੋਊ, ਵੀ ਅਸੀਂ ਕੁਝ ਨਹੀਂ ਕਰ ਸਕਦੇ। ਵੀ ਭਗਵੰਤ ਮਾਨ ਤੁਹਾਨੂੰ ਲੱਗਦਾ ਵੀ ਉਹ ਵੀ ਬਾਕੀ ਜਿਵੇਂ ਲੀਡਰ ਭੱਜਦੇ ਆ ਜਵਾਬਾਂ ਤੋਂ ਐਵੇਂ ਭੱਜ ਰਹੇ ਆ ਹੁਣ, ਇਹ ਤੁਹਾਨੂੰ ਕੀ ਲੱਗ ਰਿਹਾ? ਤੁਸੀਂ ਥੋੜੀ ਘੱਟ ਉਮਰ ਦੇ ਲੱਗਦੇ ਹੋ ਇਧਰੋਂ, ਮਤਲਬ ਇੱਕ ਪੀੜ੍ਹੀ ਦਾ ਫਰਕ ਲੱਗ ਰਿਹਾ, ਤੇ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਇਹਨਾਂ ਨੇ ਗੱਲ ਕੀਤੀ ਮਸਲਿਆਂ ਦੀ ਸਿਆਸਤ, ਵੀ ਪੰਜਾਬ 'ਚ ਮਸਲਿਆਂ ਦੀ ਸਿਆਸਤ ਨਹੀਂ ਹੋ ਰਹੀ, ਹਰੇਕ ਬੰਦਾ ਜਿਹੜਾ ਆ ਉਹ ਦੂਜੇ ਨੂੰ ਗਾਲਾਂ ਕੱਢਣ ਦਾ, ਉਹ ਕਹਿੰਦਾ ਇਹ ਚੋਰ ਆ, ਉਹ ਕਹਿੰਦਾ ਇਹ ਚੋਰ ਆ, ਵੀ ਉਸੇ ਗੱਲ 'ਚ ਮਤਲਬ ਲੋਕ ਜਿਹੜੇ ਆ ਵੀ ਸਾਰੀ ਸਿਆਸਤ ਹੋ ਰਹੀ ਆ, ਤੁਸੀਂ ਕਿੱਦਾਂ ਦੇਖ ਰਹੇ ਹੋ? ਉਹ ਯਾਰ ਇਹ ਤਾਂ ਇੱਕ ਪੋਲੀਟਿਕਸ ਆ, ਠੀਕ ਆ, ਇੱਕ ਦੂਸਰੀ ਪਾਰਟੀ ਨੂੰ ਬਦਨਾਮ ਕਰਨ ਲੱਗੇ ਹੋਏ ਨੇ, ਤੇ ਬਾਕੀ ਕਰਦੇ ਕੋਈ ਪਾਰਟੀ ਕੋਈ ਕੁਛ ਨਹੀਂ ਹੈਗੀ। ਹੁਣ ਵੋਟਾਂ ਦਾ ਜ਼ੋਰ, ਹੁਣ ਸਾਰੇ ਆਉਣਗੇ ਸਾਡੇ ਕੋਲੇ, ਜਦੋਂ ਵੋਟਾਂ ਇਲੈਕਸ਼ਨ ਹੋ ਗਈ ਫਿਰ ਕਿਸੇ ਨੇ ਪੁੱਛਣਾ ਹੀ ਨਹੀਂ ਹੈਗਾ। ਸਾਡੇ ਪਿੰਡ ਦੀ ਹਾਲਤ ਦੇਖ ਲਓ ਤੁਸੀਂ ਪਹਿਲਾਂ, ਕਿ ਨਹੀਂ? ਕੀ ਮਸਲੇ ਤੁਹਾਡੇ ਪਿੰਡ ਦੇ ਮਸਲੇ ਕੀ ਆ, ਤੁਹਾਨੂੰ ਕੀ ਲੱਗਦਾ? ਕੀ ਨੇ ਯਾਰ, ਪਿੰਡ ਦੇ ਵਿੱਚ ਕੋਈ ਹੈ ਹੀ ਨਹੀਂ, ਕੋਈ ਬੰਦੋਬਸਤ ਨਹੀਂ, ਕੋਈ ਗਰਾਂਟ ਨਹੀਂ ਹੈ ਜੀ। ਅੱਛਾ, ਕੋਈ ਮੌਜੂਦਾ ਐਮਐਲਏ ਨੇ ਕੋਈ ਗਰਾਂਟ ਨਹੀਂ ਦਿੱਤੀ, ਕਹਿੰਦੇ ਵੀ ਸਰਪੰਚ ਆਪੋਜਿਟ ਆ। ਤੁਹਾਡੇ ਬਲਬੀਰ ਸਿੰਘ ਰਾਜੇਵਾਲ ਵੀ ਖੜੇ ਆ ਜੀ ਸਮਰਾਲੇ 'ਚ, ਤੇ ਉਹਨਾਂ ਦਾ ਕਿਵੇਂ ਆ? ਉਹਨਾਂ ਦਾ ਵੀ ਲੋਕ ਬਹੁਤ ਜੀ ਵਿਰੋਧ ਕਰ ਰਹੇ ਨੇ, ਕੋਈ ਇੰਨਾ ਹੈ ਨਹੀਂ ਜੀ, ਕੋਈ ਮਾੜੀ ਮੋਟੀ ਵੋਟ ਜੀ ਪਊਗੀ ਨਵੇਂ ਤਾਂ ਮੈਂ ਨਹੀਂ। ਉਹ ਕਾਰਨ ਕੀ ਆ, ਵਿਰੋਧ ਕਿਉਂ ਹੋ ਰਿਹਾ? ਲੋਕਲ ਲੀਡਰ ਆ ਉਹ, ਕਾਰਨ ਕਹਿੰਦੇ ਜੀ ਉਹ ਵੀ ਭਾਜਪਾ ਨਾਲ ਰਲਿਆ ਹੋਇਆ, ਵੀ ਕੀ ਉਹਨਾਂ ਦੀ ਸੰਧੀ ਹੈ ਭਾਜਪਾ ਦੇ ਨਾਲ ਜੀ। ਹਾਂਜੀ, ਵੀ ਉਹਦੇ ਕਰਕੇ ਵਿਰੋਧ ਵੱਧ ਕਰਦੇ ਨੇ, ਮਤਲਬ ਲਹਿਰ ਕੋਈ ਹੈ ਨਹੀਂ ਬਣ ਰਹੀ ਰਾਜੇਵਾਲ ਦੀ ਵੀ। ਤੇ ਤੁਸੀਂ ਬਜ਼ੁਰਗੋ ਤੁਹਾਨੂੰ ਚਲੋ ਕੀ ਲੱਗਦਾ ਵੀ ਬਲਬੀਰ ਸਿੰਘ ਰਾਜੇਵਾਲ ਨੂੰ ਆਉਣਾ ਚਾਹੀਦਾ ਸੀ ਇੱਧਰ ਵੋਟਾਂ ਵਾਲੇ ਪਾਸੇ ਨੂੰ, ਜਾਂ ਕੀ ਮਤਲਬ ਤੁਹਾਨੂੰ? ਨਹੀਂ, ਉਹਨੇ ਆਉਣਾ ਨਹੀਂ ਚਾਹੀਦਾ। ਜਿਵੇਂ ਉਹਨਾਂ ਦੀ ਪਾਰਟੀ ਜਿਵੇਂ ਜਿਹਨੇ ਚੱਲ ਰਹੀ ਸੀ ਉਕਣ ਚੱਲਦੇ, ਉਹਦੀ ਬਹੁਤ ਵਧੀਆ ਇੱਜ਼ਤ ਬਣੀ ਹੋਈ ਸੀ। ਉਹ ਜਦ ਇੱਥੇ ਹੁਣ ਪਿੰਡ ਦੇ ਵਿੱਚ ਇੱਥੇ ਰਹਿਣਾ, ਤੇ ਇੱਥੇ ਉਹਦੀਆਂ ਪਹਿਲਾਂ ਖਾਮੀਆਂ ਗਲਤ ਹੋਈਆਂ ਹੋਈਆਂ ਨੇ, ਉਸ ਕਰਕੇ ਵੀ ਲੋਕ ਚੰਗਾ ਨਹੀਂ ਮੰਨਦੇ ਉਹਨੂੰ। ਅੱਛਾ ਜੀ, ਤਾਂ ਇਹ ਲੋਕਾਂ ਦਾ ਵਿਚਾਰ ਆ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਰੀਆਂ ਪਾਰਟੀਆਂ ਬਾਰੇ ਵੀ ਵੋਟਾਂ ਦੇ ਵਿੱਚ ਲੋਕਾਂ ਦੇ ਵਿਚਾਰ ਕੀ ਆ, ਇਹ ਲੋਕਾਂ ਦੀਆਂ ਬੜੀਆਂ ਸਿੱਧੀਆਂ ਜਿਹੀਆਂ ਗੱਲਾਂ ਹੁੰਦੀਆਂ, ਕੋਈ ਗੁੰਝਲਦਾਰ ਗੱਲਾਂ ਨਹੀਂ ਹੁੰਦੀਆਂ, ਉਹ ਅਸੀਂ ਮਤਲਬ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਮਰਾਲਾ ਹਲਕਾ, ਅੱਜ ਸਮਰਾਲੇ ਹਲਕੇ ਦੀ ਗੱਲ, ਕਿਸੇ ਹੋਰ ਹਲਕੇ ਦੀ ਅੱਗੇ, ਜਿੰਨਾ ਵੀ ਸਾਡੀ ਕੋਸ਼ਿਸ਼ ਆ ਕਿ ਪੰਜਾਬ ਦੇ ਹਲਕਿਆਂ ਦੇ ਵਿੱਚ ਲੋਕਾਂ ਦੀ ਸੋਚ ਕੀ ਆ, ਲੋਕ ਕੀ ਸੋਚ ਰਹੇ ਆ ਇਸ ਵਾਰ ਇਲੈਕਸ਼ਨ ਨੂੰ ਲੈ ਕੇ, ਤਾਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ।